ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਹੈ ਜੀ 3 ਦਸੰਬਰ, ਦਿਨ ਹੈਗਾ ਆ ਮੰਗਲਵਾਰ। ਆਪਣੇ ਨਾਲ ਜੁੜ ਚੁੱਕੇ ਨੇ ਅੱਜ ਮੁਕਤਸਰ ਸਾਹਿਬ ਤੋਂ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਜੀ ਨਿੱਘੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਔਰ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਇਸ ਵੇਲੇ ਪੰਜਾਬੀ ਰੇਡੀਓ USA ਤੇ ਸੁਣ ਰਹੇ ਨੇ, ਸਾਰਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ ਜੀ। ਟੀਮ ਨੂੰ ਪਿਆਰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਦਾ ਸਮਾਂ ਜਿਹੜਾ ਚੱਲ ਰਿਹਾ ਹੈ, ਉਸ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਹਰਮਿੰਦਰ ਸਮਰਾ, ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ, ਐਂਟੀਲੋਪ, ਬਲਜਿੰਦਰ ਸਿੰਘ ਨੇਜਰ, ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰੋ 9970-209-277-0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਤੁਹਾਨੂੰ ਸਿਖਾਉਂਦੇ ਨੇ। ਹੋਰ ਜਾਣਕਾਰੀ ਲਈ ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਪ੍ਰਵੀਨ ਜੀ ਸ਼ੁਰੂ ਕਰਦੇ ਹਾਂ। ਰਾਜੋਆਣੇ ਦੀ ਸਜ਼ਾ ਮਾਫ਼ ਨਾ ਹੋਣ ਦੇ ਉੱਤੇ ਬਿੱਟੂ ਕਹਿੰਦੇ ਬਾਗੋ ਬਾਗ ਅਤੇ ਅਕਾਲੀ ਦਲ ਨੂੰ ਹੋਇਆ ਇਹ ਕੰਮ ਬਿਆਨ ਔਖਾ। ਦੇਖੋ ਜੀ, ਸੰਸਦ ਦੇ ਵਿੱਚ ਨਾ ਉਸ ਵੇਲੇ ਜਦੋਂ ਇਹ ਕਾਰਵਾਈ ਚੱਲ ਰਹੀ ਸੀਗੀ ਤਾਂ ਬੜੀ ਹੈਰਾਨੀ ਦੀ ਇੱਕ ਸਥਿਤੀ ਬਣ ਗਈ ਸੀ, ਜਦੋਂ ਬਿੱਟੂ ਨੇ ਜਿਹੜਾ ਵਾ ਸਵਾਲ ਪੁੱਛਿਆ ਸੀਗਾ ਕਿ ਸਰਕਾਰ ਜਿਹੜੀ ਆ ਉਹ ਭਾਈ ਰਾਜੋਆਣਾ ਨੂੰ ਰਿਹਾ ਕਿਉਂ ਕਰਨਾ ਚਾਹੁੰਦੀ ਹੈ। ਤਾਂ ਜਦੋਂ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿਆਨ ਦਿੱਤਾ ਕਿ ਉਹਦੀ ਜਿਹੜੀ ਸਜ਼ਾ ਮਾਫ਼ ਹੈ ਉਹ ਨਹੀਂ ਕੀਤੀ ਗਈ, ਤਾਂ ਬੜੀ ਹੈਰਾਨੀ ਹੋਈ ਲੋਕਾਂ ਨੂੰ, ਸਾਰਿਆਂ ਨੂੰ ਇਹ ਸੁਣ ਕੇ। ਜਿਹੜੇ ਲੋਕ ਪਾਰਲੀਮੈਂਟ ਜਿਹੜੀ ਕਾਰਵਾਈ ਸੀਗੀ ਸੁਣ ਰਹੇ ਸੀਗੇ, ਉਹਨਾਂ ਦੇ ਵਿੱਚ ਇੱਕ ਮੈਂ ਵੀ ਸੀਗਾ ਜਦੋਂ ਇਹ ਗੱਲਾਂ ਹੋ ਰਹੀਆਂ ਸੀ ਤਾਂ ਅਸੀਂ ਸੁਣਿਆ। ਤਾਂ ਜਿਹੜਾ ਰਵਨੀਤ ਬਿੱਟੂ ਆ ਉਹ ਕਹਿੰਦਾ ਕਿ ਸੰਵਿਧਾਨ ਦੇ ਉੱਤੇ ਇੱਕ ਖਤਰਾ ਮੰਡਰਾ ਰਿਹਾ ਸੀਗਾ, ਉਹਨੇ ਖਤਰਾ ਕਰਾਰ ਦਿੱਤਾ। ਪਰ ਅਮਿਤ ਸ਼ਾਹ ਕਹਿੰਦੇ ਕਿ ਨਾ ਤਾਂ ਰਾਜੋਆਣਾ ਨੂੰ ਮਾਫ਼ ਕੀਤਾ ਗਿਆ ਤੇ ਨਾ ਹੀ ਅੱਗੇ ਕੀਤਾ ਜਾਣਾ। ਤੇ ਅਮਿਤ ਸ਼ਾਹ ਦੀ ਫਿਰ ਤਾਰੀਫ ਕੀਤੀ ਬਿੱਟੂ ਨੇ। ਉਹ ਕਹਿੰਦਾ ਕਿ ਸਰਕਾਰ ਨੇ ਇਸ ਗੱਲ ਤੇ ਮੋਹਰ ਲਾਈ ਕਿ ਸਰਕਾਰ ਦੇਸ਼ ਦੇ ਸੰਵਿਧਾਨ ਨਾਲ ਤੇ ਆਮ ਲੋਕਾਂ ਦੇ ਨਾਲ ਖਿਲਵਾੜ ਨਹੀਂ ਕਰੂਗੀ। ਉਸ ਤੋਂ ਬਾਅਦ ਤਾਰੀਫਾਂ ਦੇ ਪੁਲ ਵੀ ਬੰਨੇ ਹੈ ਤੇ ਉਹਨਾਂ ਨੇ ਕਿਹਾ ਕਿ ਅਮਿਤ ਸ਼ਾਹ ਨੇ ਪਾਕਿਸਤਾਨ ਨੂੰ ਮੂੰਹ ਤੋੜਨਾ ਜਵਾਬ ਦਿੱਤਾ ਹੈ। ਅੱਤਵਾਦ ਦੇ ਖਿਲਾਫ ਜਿਹੜੀ ਪੰਜਾਬ ਦੇ ਸਾਰੀਆਂ ਪਾਰਟੀਆਂ ਨੇ ਲੜਾਈ ਲੜੀ। ਮਤਲਬ ਤੁਹਾਨੂੰ ਪਤਾ ਹੈ ਕਿ ਰਵਨੀਤ ਬਿੱਟੂ ਇਸ ਮਸਲੇ ਨੂੰ ਕਿਸ ਤਰੀਕੇ ਦੇ ਨਾਲ, ਕਿਸ ਲਹਿਜੇ ਦੇ ਨਾਲ ਚੁੱਕਦੇ ਨੇ। ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਫਸਟ ਆਫ ਆਲ ਤਾਂ ਪਹਿਲੀ ਚੀਜ਼ ਤਾਂ ਇਹ ਹੈ ਰਾਜੀ ਕਿ ਜਦੋਂ ਅਮਿਤ ਸ਼ਾਹ ਨੇ ਗੱਲ ਕਹੀ ਕਿ ਬਈ ਸਜ਼ਾ ਮਾਫ਼ ਹੈ ਜਿਹੜੀ ਉਹ ਨਹੀਂ ਕੀਤੀ ਗਈ, ਤੇ ਇਹਦੇ ਨਾਲ ਹੀ ਮੈਂ ਤੁਹਾਨੂੰ ਕੁਝ ਕੁ ਦਿਨ ਪਿੱਛੇ ਲੈ ਚੱਲਦਾ, ਜਦੋਂ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮ ਮਨਾਏ ਜਾਣੇ ਸੀਗੇ, ਤਾਂ ਉਦੋਂ ਇੱਕ ਜਿਹੜੀ ਕੇਂਦਰੀ ਗ੍ਰਹਿ ਮੰਤਰਾਲਾ ਵਾ ਉਹਦੀ ਇੱਕ ਹੋਮ ਮਿਨਿਸਟਰੀ ਦਾ ਇੱਕ ਚਿੱਠੀ ਵਾਇਰਲ ਹੁੰਦੀ ਆ। ਉਹਦੇ ਵਿੱਚ ਕਿਹਾ ਜਾਂਦਾ ਗੱਲ ਕਿ 8 ਸਿੱਖ ਕੈਦੀ ਨੂੰ ਅਸੀਂ ਰਿਹਾ ਕਰ ਰਹੇ ਹਾਂ, ਤੇ ਉਹਦੇ ਵਿੱਚ ਇੱਕ ਨਾਮ ਭਾਈ ਰਾਜੋਆਣਾ ਦਾ ਖਾਸ ਤੌਰ ਤੇ ਉਸ ਨਾਲ ਦੀ ਚਰਚਾ ਬਹੁਤ ਹੁੰਦੀ ਹੈ ਕਿ ਸ਼ਾਇਦ ਇਹ ਰਾਜੋਆਣਾ, ਜਿਹੜੇ ਭਾਈ ਰਾਜੋਆਣਾ ਨੇ, ਇਹਨਾਂ ਦੀ ਸਜ਼ਾ ਜਿਹੜੀ ਹੈ ਮਾਫ਼ ਹੋਊਗੀ। ਅਕਾਲੀ ਦਲ ਉਸ ਤੋਂ ਬਾਅਦ ਸਿਆਸਤ ਸ਼ੁਰੂ ਕਰਦਾ ਹੈ, ਪਰ ਅੱਜ ਜਿਉਂ ਹੀ ਉਸ ਚੀਜ਼ ਦਾ ਐਲਾਨ ਹੁੰਦਾ ਤਾਂ ਅਕਾਲੀ ਦਲ ਨੂੰ ਵੀ ਜਿਹੜੀ ਹੈ ਇੱਕ ਤਰੀਕੇ ਨਾਲ ਕਹਿ ਲਈਏ ਕਿ ਬੜੀ ਉਸ ਚੀਜ਼ ਦੀ ਹੈਰਾਨੀ ਹੁੰਦੀ ਹੈ ਕਿ ਯਾਰ ਇਹ ਕੀ ਗੱਲ ਹੈ। ਅਸੀਂ ਤਾਂ ਰਾਜੋਆਣਾ ਦੇ ਨਾਮ ਨੂੰ ਬੜਾ ਜ਼ੋਰ ਸ਼ੋਰ ਦੇ ਨਾਲ ਪ੍ਰਚਾਰਿਆ ਸੀਗਾ। ਪਹਿਲੀ ਤਾਂ ਦੁਵਿਧਾ ਇਹ ਹੈ ਕਿ ਸਰਕਾਰ ਉਦੋਂ ਝੂਠ ਬੋਲ ਰਹੀ ਸੀ ਜਾਂ ਕੀ ਹੁਣ ਝੂਠ ਬੋਲ ਰਹੀ ਹੈ। ਜਦੋਂ ਉਦੋਂ ਝੂਠ ਬੋਲ ਰਹੀ ਸੀ ਤਾਂ ਉਦੋਂ ਵੀ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਗਿਆ। ਜੇਕਰ ਅੱਜ ਝੂਠ ਬੋਲ ਰਹੀ ਹੈ ਤਾਂ ਅੱਜ ਇੱਕ ਇਹ ਮਾਮਲਾ ਸਿਆਸਤ ਤੋਂ ਪ੍ਰੇਰਿਤ ਕਿਹਾ ਜਾਊਗਾ। ਤਾਂ ਇੱਕ ਸਵਾਲ ਇੱਥੇ ਇਹ ਉੱਠਦਾ ਵਾ ਰਾਜੀ ਕਿ ਜੇਕਰ ਪੰਜਾਬ ਸਰਕਾਰ ਉਸ ਸਮੇਂ ਕੁਝ ਕੁ ਪੁਲਿਸ ਮੁਲਾਜ਼ਮਾਂ ਦੀਆਂ ਸਜ਼ਾਵਾਂ ਮਾਫ਼ ਕਰਵਾ ਸਕਦੀ ਹੈ, ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਉਹਨਾਂ ਟਾਈਮਾਂ ਦੇ ਵਿੱਚ ਪੁਲਿਸ ਵਾਲਿਆਂ ਦੀ ਸਜ਼ਾ ਦੀ ਮਾਫ਼ੀ ਦਾ ਮੁੱਦਾ ਬਹੁਤ ਗੂੰਜਿਆ ਸੀ, ਤਾਂ ਫਿਰ ਇਹਨਾਂ ਨਾਲ ਖਿਲਵਾੜ ਕਿਉਂ? ਜੇਕਰ ਉਹਨਾਂ ਦੀਆਂ ਸਜ਼ਾਵਾਂ ਮਾਫ਼ ਹੋ ਸਕਦੀਆਂ, ਗੁਨਾਹ ਤਾਂ ਉਹਨਾਂ ਨੇ ਵੀ ਕੀਤੇ ਹੈ, ਗੁਨਾਹ ਇਹਨਾਂ ਤੋਂ ਵੀ ਹੋਏ ਆ, ਸੰਵਿਧਾਨ ਦੇ ਮੁਤਾਬਕ ਉਹ ਵੀ ਦੋਸ਼ੀ ਹੈ, ਸੰਵਿਧਾਨ ਦੇ ਮੁਤਾਬਕ, ਕਾਨੂੰਨ ਦੇ ਮੁਤਾਬਕ ਇਹ ਵੀ ਦੋਸ਼ੀ ਹੈ, ਤੇ ਫਿਰ ਇਹਨਾਂ ਦੇ ਨਾਲ ਖਿਲਵਾੜ ਕਿਉਂ? ਹੁਣ ਜਿਹੜੀ ਅਕਾਲੀ ਦਲ ਦੀ ਤਲਖੀ ਹੈ, ਅਕਾਲੀ ਦਲ ਦੀ ਤਲਖੀ ਹੈ ਕਿ ਅਕਾਲੀ ਦਲ ਕਹਿੰਦਾ ਹੈ ਕਿ ਅਮਿਤ ਸ਼ਾਹ ਦਾ ਜਿਹੜਾ ਬਿਆਨ ਹੈ ਉਹ ਸਿੱਖ ਕੌਮ ਦੇ ਨਾਲ ਗੰਭੀਰ ਬੇਇਨਸਾਫੀ ਹੈ, ਕਿਉਂਕਿ ਇੱਕ ਤਾਂ ਉਹਨਾਂ ਨੂੰ ਪੇਰੋਲ ਨਹੀਂ ਮਿਲੀ, ਦੂਜੀ ਗੱਲ ਇਹ ਹੈ ਕਿ 30 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਹੈ। ਤਾਂ ਹੁਣ ਜਿਹੜੀ ਸਿਆਸਤ ਹੈ ਉਹ ਫਿਰ ਅਕਾਲੀ ਦਲ ਤੇ BJP ਦੇ ਵਿੱਚ ਫਸ ਸਕਦੀ ਹੈ, ਕਿਉਂਕਿ BJP ਨੇ ਜਦੋਂ ਜੇਕਰ ਗ੍ਰਹਿ ਮੰਤਰੀ ਸੱਚੇ ਨੇ, ਜੇਕਰ ਉਹਨਾਂ ਨੇ ਐਲਾਨ ਕੀਤਾ ਕਿ ਨਹੀਂ ਮਾਫ਼ ਕੀਤੀ ਗਈ, ਤਾਂ ਅਕਾਲੀ ਦਲ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਚੁੱਕਿਆ
ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਮੁੱਦਾ ਜਿਹੜਾ ਵਾ ਇੱਕ ਸਿੱਖ ਸੰਗਤ ਦਾ ਨਾ ਹੋ ਕੇ ਜਾਂ ਭਾਈ ਰਾਜੋਆਣਾ ਦਾ ਨਾ ਹੋ ਕੇ ਮੇਰੇ ਖਿਆਲ ਦੇ ਨਾਲ ਅਕਾਲੀ ਦਲ ਵਰਸਸ ਭਾਜਪਾ ਵੀ ਬਣ ਸਕਦਾ ਹੈ, ਕਿਉਂਕਿ ਅਕਾਲੀ ਦਲ ਨੇ ਸਿਆਸਤ ਕੀਤੀ ਹੈ। ਇਹ ਭਾਜਪਾ ਜੋ ਜਿਹੜੀ ਗੱਲ ਮੇਰੇ ਕੋਲ ਚਿੱਠੀ ਵਿੱਚ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਹੈ, ਉਹਦੇ ਵਿੱਚ ਬਕਾਇਦਾ ਇਹ ਗੱਲ ਲਿਸਟ ਕੀਤੀ ਗਈ ਹੈ ਕਿ 8 ਜਿਹੜੇ ਸਿੱਖ ਕੈਦੀ ਨੇ ਉਹਨਾਂ ਨੂੰ ਰਿਹਾ ਕੀਤਾ ਜਾਣਾ। ਤੇ ਉਸ ਤੋਂ ਬਾਅਦ ਚਰਚਾ ਸ਼ੁਰੂ ਹੋਈ ਸੀ ਰਾਜੋਆਣਾ ਦੇ ਨਾਂ ਦੀ। ਤਾਂ ਹੁਣ ਅਕਾਲੀ ਦਲ ਤੇ ਭਾਜਪਾ ਜ਼ਰੂਰ ਆਮੋ ਸਾਹਮਣੇ ਹੋਣਗੇ ਇਸ ਮਾਮਲੇ ਨੂੰ ਲੈ ਕੇ। ਜੀ ਦੇਖਦੇ ਹਾਂ ਇਸ ਪੂਰੇ ਮਾਮਲੇ 'ਚ ਕੀ ਗੱਲ ਸਾਹਮਣੇ ਹੁੰਦੀ ਹੈ। ਔਰ ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਦਿੱਲੀ ਵਿੱਚ ਕੋਈ ਨਹੀਂ ਪੰਜਾਬੀ ਦਾ ਵਾਲੀ ਵਾਰਸ, 30 ਸਾਲਾਂ ਤੋਂ ਪੜ੍ਹਾ ਰਹੇ ਅਧਿਆਪਕਾਂ ਨੂੰ ਮਿਲਦੀ ਆ 6500 ਰੁਪਈਏ ਤਨਖਾਹ। ਹਾਂਜੀ ਬਿਲਕੁਲ, ਦਿੱਲੀ ਦੇ ਵਿੱਚ ਜਿਹੜੇ ਅਧਿਆਪਕ ਪੰਜਾਬੀ ਪੜ੍ਹਾਉਂਦੇ ਆ ਜੀ, ਉਹਨਾਂ ਨੂੰ ਪਿਛਲੇ 30 ਸਾਲਾਂ ਤੋਂ ਪੰਜਾਬੀ ਪੜ੍ਹਾ ਰਹੇ ਆ ਤੇ ਉਹਨਾਂ ਨੂੰ ਸਿਰਫ 6500 ਰੁਪਈਏ ਤਨਖਾਹ ਦਿੱਤੀ ਜਾਂਦੀ ਹੈ। ਤੇ ਇੱਕ ਅਧਿਆਪਕ ਕਰੀਬ 100 ਬੱਚਿਆਂ ਨੂੰ ਪੰਜਾਬੀ ਪੜ੍ਹਾਉਂਦਾ ਤੇ ਇਸ ਕੰਮ ਦੇ ਲਈ ਉਹਨੂੰ 6500 ਰੁਪਈਆ ਮਿਲਦਾ ਹੈ। ਦਿੱਲੀ ਦੇ ਵਿੱਚ ਪੰਜਾਬੀ ਨੂੰ ਦਸਤਰੀ ਭਾਸ਼ਾ ਦਾ ਰੁਤਬਾ ਦਿੱਤਾ ਗਿਆ। ਇਹ ਮੈਂ ਗੱਲ ਤੁਹਾਨੂੰ ਯਾਦ ਕਰਵਾਉਣੀ ਚਾਹੁੰਦਾ। ਤੇ ਹੁਣ ਇਸ ਮੁੱਦੇ ਨੂੰ ਚੁੱਕਿਆ ਜਿਹੜਾ ਵਾ ਉਹ ਰਣਜੀਤ ਕੌਰ ਨੇ, ਉਹ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਬਾਲ ਇਕਾਈ ਦੇ ਮਹਿਲਾ ਪ੍ਰਧਾਨ ਨੇ, ਤੇ ਮਨਜਿੰਦਰ ਸਿੰਘ ਸਿਰਸਾ ਜਿਹੜੇ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ। ਉਹਨਾਂ ਨੇ ਇਸ ਮੁੱਦੇ ਨੂੰ ਚੁੱਕਿਆ ਤੇ ਅਧਿਆਪਕਾਂ ਦੇ ਨਾਲ ਬਕਾਇਦਾ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਤੇ ਨਾਲ ਹੀ ਇਹ ਕਿਹਾ ਕਿ 1984-85 ਦਾ ਇੱਕ ਦੌਰ ਸੀ ਜਦੋਂ ਦਿੱਲੀ ਦੇ ਵਿੱਚ ਪੰਜਾਬੀ ਸਿਖਾਉਣ ਦੇ ਲਈ ਜਿਹੜੀ ਦਿੱਲੀ ਸਰਕਾਰ ਆ ਉਹਨੇ MCD ਦੇ ਸਕੂਲਾਂ ਦੇ ਵਿੱਚ ਕਈ ਅਧਿਆਪਕਾਂ ਨੂੰ ਨੌਕਰੀ ਤੇ ਰੱਖਿਆ ਸੀਗਾ। ਤੇ ਉਦੋਂ ਉਹਨਾਂ ਨੂੰ 500 ਰੁਪਏ ਮਹੀਨਾ ਆਮਦਨ ਦਿੱਤੀ ਜਾਂਦੀ ਸੀ, ਪਰ ਹੁਣ ਸਮਾਂ ਬੀਤ ਗਿਆ ਤੇ ਹੁਣ ਇਹਨਾਂ ਨੂੰ ਮਿਲਦੀ ਹੈ 6500 ਰੁਪਏ। ਸਾਰੇ ਅਧਿਆਪਕਾਂ ਦੀ ਉਮਰ ਜਿਹੜੀ ਆ ਉਹ ਰਿਟਾਇਰ ਹੋਣ ਦੀ ਆ ਗਈ ਹੈ, ਪਰ ਤਨਖਾਹ ਜਿਹੜੀ ਹੈ ਇਹਨਾਂ ਦੀ ਮਜ਼ਦੂਰਾਂ ਦੇ ਨਾਲੋਂ ਵੀ ਘੱਟ ਆ। ਹੁਣ ਪਹਿਲੀ ਗੱਲ ਤਾਂ ਇਹ ਕਿ ਜਿਹੜਾ ਅਧਿਆਪਕ ਹੈ ਉਹਦਾ ਕਿੱਤਾ ਹੀ ਏਡਾ ਇੱਕ ਵੱਡਾ, ਏਡਾ ਇੱਕ ਮਹਾਨ ਹੈ ਕਿ ਉਹਦੇ ਕਿੱਤੇ ਦਾ ਸ਼ੋਸ਼ਣ ਨਹੀਂ ਹੋਣਾ ਚਾਹੀਦਾ। ਜਿਵੇਂ ਪੰਜਾਬ ਵਿੱਚ ਕੰਡੇ ਪੈਂਦੇ ਆ ਜਾਂ ਹੋਰ ਸੂਬਿਆਂ ਦੇ ਵਿੱਚ ਅਧਿਆਪਕਾਂ ਦੀ ਜਿਹੜੀ ਕੋਈ ਹਾਲਤ ਤੱਕ ਬਹੁਤ ਚੰਗੀ ਨਹੀਂ ਦੇਸ਼ ਭਰ ਦੇ ਵਿੱਚ, ਤਾਂ ਇਹ ਬਿਲਕੁਲ ਗੈਰ ਮਿਆਰੀ ਚੀਜ਼ ਹੈ। ਬਿਲਕੁਲ ਮੈਂ ਕਹਿ ਸਕਦਾ ਵੀ ਕਿ ਰੱਦ ਕਰਨ ਵਾਲੀ ਚੀਜ਼ ਹੈ ਕਿ ਅਧਿਆਪਕ ਦੇ ਨਾਲ ਜਿਹੜੀ ਉਹਦੀ ਕਿਰਤ ਆ, ਜਿਹੜਾ ਉਹਦਾ ਜਿਹੜਾ ਅਧਿਆਪਨ ਦਾ ਕਿੱਤਾ ਉਹ ਇੰਨਾ ਕੁ ਮਹਾਨ ਹੈ ਕਿ ਉਹਦੇ ਨਾਲ ਸ਼ੋਸ਼ਣ ਨਹੀਂ ਕੀਤਾ ਜਾਣਾ ਚਾਹੀਦਾ। 6500 ਕਿੰਨੀ ਕੁ ਤਨਖਾਹ ਹੈ। ਦੂਜੀ ਗੱਲ ਇਹ ਕਿ ਦਿੱਲੀ ਦੇ ਮੁੱਖ ਮੰਤਰੀ ਦੇ ਅਰਵਿੰਦ ਕੇਜਰੀਵਾਲ, ਤਾਂ ਜਦੋਂ ਪੰਜਾਬ ਦੇ ਚੋਣਾਂ ਸੀ ਰਾਜ ਜੀ, ਤਾਂ ਉਹਨਾਂ ਨੇ ਪੰਜਾਬੀ ਸਿੱਖੀ ਸੀਗੀ। ਤਾਂ ਮੈਨੂੰ ਲੱਗਦਾ ਕਿ ਜੇਕਰ ਉਹ ਖੁਦ ਪੰਜਾਬੀ ਸਿੱਖ ਸਕਦੇ ਆ, ਪੰਜਾਬੀ ਬੋਲ ਸਕਦੇ, ਤਾਂ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਲੇ ਟੀਚਰ ਦਾ ਵੀ ਸਤਿਕਾਰ ਕਰਨਾ ਚਾਹੀਦਾ। ਤੀਜੀ ਗੱਲ ਮੈਂ ਕਰੂੰਗਾ ਕੇਂਦਰ ਦੀ, ਕਿਉਂਕਿ ਕੇਂਦਰ ਨੇ ਤੇਲਗੂ ਭਾਸ਼ਾ ਨੂੰ ਹਰਿਆਣੇ ਦੇ ਵਿੱਚ ਦੂਜਾ ਦਰਜਾ ਦਿੱਤਾ, ਪੰਜਾਬੀ ਨੂੰ ਨਹੀਂ ਦਿੱਤਾ, ਦੂਜਾ ਦਰਜਾ ਦਿੱਤਾ ਕੇਂਦਰ ਨੇ। ਕੇਂਦਰ 'ਚ ਕੌਣ ਆ? ਭਾਜਪਾ। ਹਰਿਆਣੇ 'ਚ ਕੌਣ ਸੀ? ਭਾਜਪਾ। ਤਾਂ ਕੀ ਪੰਜਾਬੀ ਦੇ ਨਾਲ ਹਰਿਆਣੇ ਦੇ ਵਿੱਚ ਵੀ ਖਿਲਵਾੜ ਨਹੀਂ ਹੋਇਆ? ਬਿਲਕੁਲ ਹੋਇਆ। ਸੋ ਜੇਕਰ MCD ਦੇ ਸਕੂਲਾਂ ਦੇ ਵਿੱਚ ਜਿਹੜੇ ਪੜ੍ਹਾਉਣ ਵਾਲੇ ਅਧਿਆਪਕ ਆ ਉਹਨਾਂ ਨੂੰ 6500 ਰੁਪਇਆ ਮਿਲਦਾ ਆ, ਤਾਂ ਨਾਲੋਂ ਨਾਲ ਸਾਨੂੰ ਹਰਿਆਣੇ ਦਾ ਜ਼ਿਕਰ ਕਰਨਾ ਨਹੀਂ ਭੁਲਾਉਣਾ ਚਾਹੀਦਾ, ਜਿੱਥੇ ਇਹਨਾਂ ਨੇ ਵੱਟ ਨਾਲ ਵੱਟ ਲੱਗਦੀ ਸਾਡੀ ਹਰਿਆਣੇ ਦੇ ਨਾਲ, ਤਾਂ ਉੱਥੇ ਵੀ ਪੰਜਾਬੀ ਮਾਂ ਬੋਲੀ ਦੇ ਨਾਲ ਧੱਕਾ ਕੀਤਾ। ਕਹਿਣ ਤੋਂ ਭਾਵੇਂ ਕਿ ਜੇਕਰ ਕੇਜਰੀਵਾਲ ਲੋੜ ਮੁਤਾਬਕ ਪੰਜਾਬੀ ਸਿੱਖ ਸਕਦਾ ਤਾਂ ਉਹਨੂੰ ਪੰਜਾਬੀ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ, ਤਨਖਾਹ ਵਧਾਉਣੀ ਚਾਹੀਦੀ ਹੈ। ਤੇ ਦੂਜੇ ਪਾਸੇ ਜਿਹੜੀ ਕੇਂਦਰ ਹੈ, ਜਿਹੜੀ ਕਿਤੇ ਨਾ ਕਿਤੇ MCD ਸਕੂਲ ਚਲਾਉਂਦੀ ਹੈ, ਜਾਂ ਉਹਦਾ ਜਿਹੜਾ ਇੱਕ ਮੈਂ ਕਹਿ ਸਕਦਾ ਕਿ ਇੱਕ ਆਧਾਰ ਰਹਿੰਦਾ ਜਾਂ ਇੱਕ ਉਹਦਾ ਦਬਦਬਾ ਰਹਿੰਦਾ ਹੈ ਦਿੱਲੀ ਦੀ ਸਿਆਸਤ ਤੇ, ਤਾਂ ਉਹਨੂੰ ਵੀ ਸੋਚਣਾ ਚਾਹੀਦਾ ਇਹਨਾਂ ਟੀਚਰਾਂ ਦੇ ਬਾਰੇ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪ੍ਰਵੀਨ ਜੀ ਵੀ ਕਹਿੰਦੇ ਜੇ ਅਰਥ ਵਿਵਸਥਾ ਡਿੱਗਦੀ ਹੈ ਤਾਂ ਰਾਮ ਮੰਦਰ ਦੇ ਉੱਤੇ ਜਿੱਤ ਵੀ ਨਹੀਂ ਬਚਾ ਸਕੇਗੀ, ਸੁਬਰਾਮਨੀਅਮ ਸਵਾਮੀ ਦਾ ਬਿਆਨ। ਰਾਜ ਜੀ ਇਹ ਗੱਲ ਕਿਸੇ ਤੋਂ ਭੁੱਲੀ ਨਹੀਂ ਹੈ ਕਿ ਜਿਹੜਾ ਇੱਥੇ ਸੌਫਟ ਹਿੰਦੂਤਵ ਕਿਸੇ ਟਾਈਮ ਕੰਮ ਕਰਦਾ ਸੀ, ਪਰ ਭਾਜਪਾ ਤੇ RSS ਨੇ ਹਾਰਡ ਹਿੰਦੂਤਵ ਲਿਆਂਦਾ। ਹਾਰਡ ਹਿੰਦੂਤਵ ਤੋਂ ਮੇਰਾ ਮਤਲਬ ਹੈ ਗਊ ਰੱਖਿਅਕ, ਇਹਨਾਂ ਨੂੰ ਮਿਲਦੀ ਖੁੱਲ੍ਹ, ਦੂਜੇ ਪਾਸੇ ਅਨੁਸੂਚਿਤ ਜਾਤੀਆਂ ਜਾਂ ਘੱਟ ਗਿਣਤੀ ਵਰਗਾਂ ਦੇ ਨਾਲ ਸ਼ਰੇਆਮ ਵਿਤਕਰਾ, ਸ਼ਰੇਆਮ ਧੱਕਾ, ਤੇ ਸਕੂਲਾਂ ਕਾਲਜਾਂ ਦੇ ਵਿੱਚ ਜਿਨ੍ਹਾਂ ਦੇ ਜਿੱਥੇ ਗਿਆਨ ਦਾ ਪਸਾਰ ਹੁੰਦਾ ਤਾਂ ਉੱਥੇ ਸਿੱਧੇ ਨਾ ਸਿੱਧੇ ਤੌਰ ਤੇ ਆਪਦੇ ਬੰਦੇ ਫਿੱਟ ਕਰਕੇ ਜੁਡੀਸ਼ੀਅਰੀ, ਪੁਲਿਸ ਫੋਰਸਿਸ ਦੇ ਵਿੱਚ, ਏਜੰਸੀਜ਼ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਬੰਦੇ ਫਿੱਟ ਕਰਕੇ ਉਹਨਾਂ ਦਾ ਭਗਵਾਂਕਰਨ ਕਰਨਾ। ਪਰ ਹੁਣ ਕੀ ਹੈ ਮਸਲਾ? ਅਸਲ ਦੇ ਵਿੱਚ ਇਹ ਹੈ ਕਿ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ ਵਾਂ, ਉਹ ਜਿਹੜੀ ਭਾਜਪਾ ਵਾ ਉਹਨੂੰ ਇਹ ਹੈ ਕਿ ਬੇਸ਼ੱਕ ਸਾਡਾ ਹਾਰਡ ਹਿੰਦੂਤਵ ਕੰਮ ਆ ਗਿਆ, ਪਰ ਜਿਹੜੀ ਆਰਥਿਕਤਾ ਵਾ ਇਹਦੇ 'ਚ ਵੀ ਅਸੀਂ ਸ਼ਾਇਦ ਇਸੇ ਤਰ੍ਹਾਂ ਹੋ ਜਾਵਾਂਗੇ। ਸੁਬਰਾਮਨੀਅਮ ਸਵਾਮੀ ਭਾਜਪਾ ਦਾ ਕੋਈ ਛੋਟਾ ਬੰਦਾ ਨਹੀਂ ਹੈ। ਉਹ ਇਹ ਗੱਲ ਕਹਿੰਦਾ ਅਸਲ ਦੇ ਵਿੱਚ, ਬੇਸ਼ੱਕ ਸਾਡੇ ਅਖਬਾਰ ਅਸੀਂ ਖੁਦ ਕਹਿੰਦੇ ਕਿ GDP ਸਾਡੀ 4.5 ਡਿਗਰੀ ਆ, 5 ਮਤਲਬ ਪੁਆਇੰਟ ਫੀਸਦੀ ਹੈ।
ਤਾਂ ਉਹ ਕਹਿੰਦਾ ਕਿ ਇਹ 4.5% ਨਹੀਂ ਹੈ, ਇਹ ਤਾਂ 1.5% ਆ ਜੇ ਅਸਲੀ ਆંકੜੇ ਕੱਢ ਕੇ ਲਿਆਉਣੇ ਹੋਣ। ਤਾਂ ਦੂਜੀ ਇੱਕ ਗੱਲ ਇਹ ਹੈ ਕਿ ਇਹ ਬੰਦੇ ਨੇ ਪਹਿਲੀ ਵਾਰੀ ਅਰਥ ਵਿਵਸਥਾ ਤੇ ਬਿਆਨ ਨਹੀਂ ਦਿੱਤਾ। ਇਸ ਤੋਂ ਪਹਿਲਾਂ ਵੀ ਇਹ ਨਿਰਮਲਾ ਸੀਤਾਰਮਨ ਨੂੰ ਕਹਿ ਚੁੱਕਿਆ ਹੈ ਕਿ ਨਿਰਮਲਾ ਸੀਤਾਰਮਨ ਨੂੰ ਆਰਥਿਕਤਾ ਬਾਰੇ, ਅਰਥ ਵਿਵਸਥਾ ਬਾਰੇ ਜਾਂ ਆંકੜਿਆਂ ਬਾਰੇ ਕੱਖ ਨਹੀਂ ਪਤਾ। ਹੁਣ ਇਹ ਗੱਲ ਉਹਨੇ ਇੱਕ ਹਫਿੰਗਟਨ ਪੋਸਟ ਨੂੰ ਉਹਨੇ ਇੰਟਰਵਿਊ ਦਿੱਤੀ ਹੈ ਤੇ ਉਹ ਇਸ ਗੱਲ ਦੇ ਵਿੱਚ ਕਹਿ ਰਿਹਾ ਵਾ ਕਿ ਜਿਹੜੇ ਇਹ ਆਰਥਿਕਤਾ ਤੇ ਜਾਂ ਹੋਰ ਜਿਹੜੇ ਮੁੱਦੇ ਆ ਤਾਂ ਇਹਨਾਂ ਤੇ ਉਹਨੇ ਚਿੰਤਾਦਾਰ ਕੀਤੇ। ਉਹ ਕਹਿੰਦਾ ਕਿ ਜਿਹੜਾ ਜੇਕਰ ਆਰਥਿਕਤਾ ਡਿੱਗ ਪਈ, ਲੋਕਾਂ ਦੇ ਕੋਲੇ ਰੁਜ਼ਗਾਰ ਨਾ ਹੋਇਆ, ਸਰਕਾਰ ਕੋਲੇ ਵਸੀਲੇ ਨਾ ਹੋਏ, ਸਰਕਾਰ ਦੇ ਵਿੱਚ ਆਮਦਨ ਨਾ ਹੋਈ, ਉਦਯੋਗ ਭੱਜ ਗਿਆ, ਤਾਂ ਫਿਰ ਤੁਹਾਡੀ ਜਿਹੜਾ ਰਾਮ ਮੰਦਿਰ ਦੀ ਜਿੱਤ ਨੂੰ ਤੁਸੀਂ ਜ਼ੋਰ ਸ਼ੋਰ ਦੇ ਨਾਲ ਪ੍ਰਚਾਰ ਰਹੇ ਹੋ ਨਾ, ਇਹ ਤੁਹਾਡੇ ਕੰਮ ਨਹੀਂ ਆਉਣਾ। ਕਿਉਂਕਿ ਮੂੰਹ ਆ ਜਿਹੜਾ ਉਹ ਹਿੰਦੂ ਦੇ ਵੀ ਲੱਗਿਆ ਗਾ। ਹਿੰਦੂ ਬੇਸ਼ੱਕ ਵੋਟ ਦਿਵਾਉਣ ਵੇਲੇ ਭਾਜਪਾ ਵੱਲ ਜ਼ਰੂਰ ਜਾਂਦਾ ਹੈ, ਇਹ ਕਿਉਂਕਿ ਟਰੈਕ ਰਿਕਾਰਡ ਤੇ ਇਹੀ ਕਹਿੰਦਾ ਨਾ, 2 ਵਾਰ ਮੋਦੀ ਰਿਪੀਟ ਹੋ ਰਿਹਾ ਲਗਾਤਾਰ। ਤਾਂ ਪਰ ਜਦੋਂ ਬੇਟਾ ਬੇਰੁਜ਼ਗਾਰ ਆ, ਪੁੱਤ ਬੇਰੁਜ਼ਗਾਰ ਆ, ਤਾਂ ਇੱਕ ਹਿੰਦੂ ਦਾ ਵੀ ਹੋ ਸਕਦਾ। ਜਦੋਂ ਘਰ ਦੇ ਵਿੱਚ ਦਾਣੇ ਨਹੀਂ ਜਾਂ GST ਕਰਕੇ ਵਪਾਰ ਦਾ ਪੈਸਾ ਫਸ ਗਿਆ ਜਾਂ ਨੋਟਬੰਦੀ ਕਰਕੇ ਕਾਰੋਬਾਰ ਡਿੱਗ ਪਿਆ, ਤਾਂ ਉਹਦੇ 'ਚ ਇੱਕ ਹਿੰਦੂ ਵੀ ਲਪੇਟ ਦੇ ਵਿੱਚ ਆ ਸਕਦਾ ਹੈ, ਕਿਉਂਕਿ ਸਾਰੇ ਦੇਸ਼ ਦਾ ਮਾਮਲਾ ਵਾ। ਇਸੇ ਕਰਕੇ ਇੱਕ ਬੰਦਾ ਕਹਿ ਰਿਹਾ ਕਿ ਜਿਹੜਾ ਤੁਹਾਡਾ ਰਾਮ ਮੰਦਿਰ ਦੀ ਜਿੱਤ ਆ ਨਾ, ਇਹ ਤੁਹਾਡੇ ਆਰਥਿਕਤਾ ਦੇ ਕਿਸੇ ਮਸਲੇ ਦੇ ਵਿੱਚ ਕੰਮ ਨਹੀਂ ਆਉਣੀ। ਦੂਜਾ ਇਹ ਗੱਲ ਕਹਿੰਦਾ ਕਿ ਝਾਰਖੰਡ ਚੋਣਾਂ ਦੀ ਗੱਲ ਕਰਦਾ ਹੈ, ਕਹਿੰਦਾ ਝਾਰਖੰਡ ਚੋਣਾਂ ਦੇ ਵਿੱਚ ਵੀ ਇਹਨਾਂ ਨੂੰ ਖਮਿਆਜ਼ਾ ਭੁਗਤਣਾ ਪਊਗਾ। ਭਾਜਪਾ ਵਾਲਿਆਂ ਨੂੰ ਆਰਥਿਕਤਾ ਇੰਨੀ ਮਾੜੀ ਹੋ ਚੁੱਕੀ ਆ ਤੇ ਜਿਹੜੀ ਉੱਪਰਲੀ ਜੋੜੀ ਹੈ ਭਾਜਪਾ ਦੀ, ਜਿਹਨੂੰ ਅਸੀਂ ਮੋਦੀ ਤੇ ਅਮਿਤ ਸ਼ਾਹ ਕਹਿੰਦੇ ਆ, ਉਹ ਪਹਿਲਾਂ ਹੀ ਆਲਰੇਡੀ 2 ਝਟਕਿਆਂ ਦਾ ਸ਼ਿਕਾਰ ਹੋ ਚੁੱਕੀ ਹੈ। ਪਹਿਲਾ ਝਟਕਾ ਹਰਿਆਣਾ ਤੋਂ ਲੱਗਿਆ, ਦੂਜਾ ਝਟਕਾ ਮਹਾਰਾਸ਼ਟਰ ਤੋਂ ਲੱਗਿਆ। ਜਿਹੜੇ ਸਿਆਸੀ ਮਾਹਰ ਨੇ ਉਹ ਕਹਿੰਦੇ ਕਿ ਲੜਾਈ ਦਿੱਲੀ ਤੇ ਝਾਰਖੰਡ ਦੇ ਵਿੱਚ ਵੀ ਸੌਖੀ ਨਹੀਂ। ਸੋ ਬੇਸ਼ੱਕ ਨਤੀਜਿਆਂ ਤੋਂ ਬਾਅਦ ਪਤਾ ਲੱਗੂ ਕਿ ਲੜਾਈ ਸੌਖੀ ਰਹੀ ਜਾਂ ਔਖੀ ਰਹੀ, ਪਰ BJP ਦੇ ਇੱਕ ਵੱਡੇ ਲੀਡਰ ਦਾ ਇਹ ਕਹਿਣਾ ਕਿ ਜਿਹੜਾ ਮੁੱਦਾ ਤੁਹਾਡੇ ਸੌਫਟ ਹਿੰਦੂਤਾ ਦਾ ਜਾਂ ਰਾਮ ਮੰਦਿਰ ਦਾ, ਆਰਥਿਕਤਾ ਜੇਕਰ ਡਿੱਗਦੀ ਰਹੀ ਤਾਂ ਇਹ ਕੰਮ ਨਹੀਂ ਹੋਊਗਾ। ਤਾਂ ਹਾਂ, ਕਿਤੇ ਨਾ ਕਿਤੇ ਉਹਨਾਂ ਲੋਕਾਂ ਦੇ ਲਈ ਰਾਹਤ ਜ਼ਰੂਰ ਹੈ ਜਿਹੜੇ ਲੋਕ ਆਰਥਿਕਤਾ ਦੇ ਮੁੱਦੇ ਤੇ ਸਰਕਾਰ ਨੂੰ ਲਗਾਤਾਰ ਘੇਰਦੇ ਆ ਰਹੇ ਨੇ। ਭਾਜਪਾ ਨੂੰ ਜ਼ਰੂਰ ਇਹ ਬਿਆਨ ਜਿਹੜਾ ਚੁੱਪ ਸਕਦਾ, ਜਿਵੇਂ ਅਨੰਤ ਹੇਗੜੇ ਵਾਲਾ ਚੁੱਪ ਕੇ ਹਟਿਆ। ਜੀ ਜੀ ਅਗਲੀ ਪ੍ਰਵੀਨ ਜੀ ਗੱਲ ਕਰਦੇ, ਕਹਿੰਦੇ ਕਾਰੋਬਾਰੀਆਂ ਦੇ ਵਿੱਚ ਇਸ ਟਾਈਮ ਸਹਿਮ ਦਾ ਮਾਹੌਲ ਆ। ਦੇਖੋ ਬਿਲਕੁਲ, ਅਸਲ ਦੇ ਵਿੱਚ ਰਾਜ ਜੀ ਤੁਸੀਂ ਵੀ ਰੋਜ਼ ਖਬਰਾਂ ਕਰਦੇ ਹੋ, ਤੁਸੀਂ ਵੀ ਦੇਸ਼ ਦੇ ਮਾਹੌਲ ਤੇ ਚਰਚਾ ਕਰਦੇ ਹੋ। ਦੇਸ਼ ਦਾ ਮਾਹੌਲ ਕੀ ਹੈ ਇੱਥੇ? ਆਲੋਚਨਾ ਨੇ ਐਕਸੈਪਟ। ਜੇਕਰ ਤੁਸੀਂ ਸਰਕਾਰ ਨੂੰ ਕਹੋਗੇ, ਸਰਕਾਰ ਨੂੰ ਅਨਇੰਪਲੋਇਮੈਂਟ ਤੇ ਘੇਰੋਗੇ, ਸਰਕਾਰ ਨੂੰ ਮਾਈਨੋਰਟੀਜ਼ ਦੇ ਇਸ਼ੂ ਤੇ ਘੇਰੋਗੇ, ਸਰਕਾਰ ਨੂੰ ਯੂਨੀਵਰਸਿਟੀਆਂ ਦੇ ਮਾਮਲੇ 'ਚ ਘੇਰੋਗੇ, ਸਰਕਾਰ ਨੂੰ ਇਕਨੋਮਿਕਲੀ ਜਿਹੜੇ ਅਫੇਅਰਸ ਨੇ ਉਹਨਾਂ ਤੇ ਘੇਰੋਗੇ, ਤਾਂ ਸਰਕਾਰ ਤਾਂ ਦੂਰ ਦੀ ਗੱਲ ਭਗਤ ਨਹੀਂ ਘੇਰਨ ਦਿੰਦੇ। ਭਗਤ ਕਹਿੰਦਾ ਕਿ ਹਾਂ ਤੁਸੀਂ ਪਾਕਿਸਤਾਨ ਚਲੇ ਜਾਓ। ਤਾਂ ਹੁਣ ਕੀ ਹੈ ਕਿ ਮੁੰਬਈ ਦੇ ਵਿੱਚ ਨਾ ਇੱਕ ਇਕਨੋਮਿਕ ਟਾਈਮਜ਼ ਅਖਬਾਰ ਨੇ ਸਮਾਗਮ ਕਰਵਾਇਆ ਸੀਗਾ। ਇਸ ਸਮਾਗਮ ਦੇ ਵਿੱਚ ਕੌਣ ਕੌਣ ਬੈਠੇ ਸੀਗੇ? ਗ੍ਰਹਿ ਮੰਤਰੀ ਅਮਿਤ ਸ਼ਾਹ ਬੈਠਾ ਸੀ, ਨਿਰਮਲਾ ਸੀਤਾਰਮਨ ਬੈਠੀ ਸੀ, ਰੇਲ ਮੰਤਰੀ ਪੀਯੂਸ਼ ਗੋਇਲ ਵੀ ਬੈਠਾ ਸੀਗਾ। ਉੱਥੇ ਇੱਕ ਸਨਅਤਕਾਰ ਕਾਰੋਬਾਰੀ ਬੋਲਿਆ, ਰਾਹੁਲ ਬਜਾਜ। ਉਹਨੇ ਕੀ ਟਿੱਪਣੀ ਕੀਤੀ ਇਹਨਾਂ ਦੀ ਮੌਜੂਦਗੀ ਦੇ ਵਿੱਚ? ਉਹ ਬੰਦਾ ਕਹਿੰਦਾ ਕਿ ਦੇਸ਼ ਦੇ ਵਿੱਚ ਸਹਿਮ ਦਾ ਮਾਹੌਲ ਹੈ ਤੇ ਲੋਕ ਇਸ ਦੇ ਲਈ ਸਰਕਾਰ ਦੀ ਆਲੋਚਨਾ ਕਰਨ ਤੋਂ ਡਰਦੇ ਕਿ ਅਜਿਹੇ ਵਿਚਾਰ ਸਰਕਾਰ ਨੂੰ ਪਸੰਦ ਨਹੀਂ ਆਉਣਗੇ। ਤੇ ਜਦੋਂ ਇਹ ਤਿੰਨੇ ਬੰਦੇ ਬੈਠੇ ਸੀ ਤੇ ਉਦੋਂ ਉਹਨੇ ਇਹ ਟਿੱਪਣੀ ਕੀਤੀ ਤੇ ਇਹਨਾਂ ਦੇ ਚਿਹਰੇ ਉੱਡ ਗਏ। ਉਹਨੇ ਨਾਲ ਇਹਨੇ ਨਹੀਂ ਕਿਹਾ, ਉਹ ਨਾਲ ਇਹ ਵੀ ਕਹਿੰਦਾ ਹੈ ਕਿ ਜਦੋਂ UPA ਸਰਕਾਰ ਸੀਗੀ ਉਦੋਂ ਜਦੋਂ ਸਰਕਾਰ ਦੇ ਵਿਰੁੱਧ ਕੋਈ ਗੱਲ ਜਾਂਦੀ ਸੀ, ਮਤਲਬ ਸਰਕਾਰ ਦੀ ਆਲੋਚਨਾ ਹੁੰਦੀ ਸੀ, ਭਾਵੇਂ ਉਦਯੋਗ ਸੈਕਟਰ ਦੇ ਵਿੱਚ ਹੁੰਦੀ ਸੀ, ਭਾਵੇਂ ਸਰਵਿਸ ਸੈਕਟਰ ਦੇ ਵਿੱਚ ਹੁੰਦੀ ਸੀ, ਭਾਵੇਂ ਉਹ ਫੋਰਨ ਅਫੇਅਰ ਜਿਹੜੇ ਸਾਡੇ ਨੇ ਦੂਜੇ ਦੇਸ਼ਾਂ ਦੇ ਨਾਲ ਸੰਬੰਧ ਉਹਨਾਂ ਦੇ ਮਾਮਲਿਆਂ 'ਚ ਹੁੰਦੀ ਸੀ, ਤਾਂ ਉਦੋਂ ਇਸ ਗੱਲ ਕਰਨ ਦੀ, ਆਲੋਚਨਾ ਕਰਨ ਦੀ ਆਜ਼ਾਦੀ ਸੀ। ਪਰ ਮੌਜੂਦਾ ਹੁਕੂਮਤ ਨੇ ਉਹ ਕਹਿੰਦਾ ਕਿ ਅਨਿਸ਼ਚਿਤ ਤੇ ਡਰ ਦਾ ਮਾਹੌਲ ਪੈਦਾ ਕੀਤਾ ਤੇ ਲੋਕ ਸਭਾ ਦੀ ਮੈਂਬਰ ਸਾਧਵੀ ਪ੍ਰੀਆ ਸਿੰਘ ਠਾਕੁਰ ਦਾ ਜ਼ਿਕਰ ਤਾਂ ਕਰਤਾ। ਉਹ ਕਹਿੰਦੇ ਕਿ ਨੱਥੂਰਾਮ ਗੋਡਸੇ ਦੀ ਪ੍ਰਸ਼ੰਸਾ ਕਰ ਰਹੀ ਆ ਉਹ ਜਿਹੜੀ ਚੁਣੀ ਗਈ ਨੁਮਾਇੰਦਾ ਵਾ ਇੱਕ ਪ੍ਰੀਆ ਠਾਕੁਰ ਜਿਹੜੀ ਸੰਸਦ ਮੈਂਬਰ ਆ, ਤੇ ਉਹ ਇਹ ਕਹਿੰਦੇ ਕਿ ਬਿਆਨਾਂ ਉੱਤੇ ਬਹੁਤ ਸਾਰੇ ਸਵਾਲ ਖੜੇ ਕੀਤੇ ਜਾ ਸਕਦੇ ਆ। ਤੇ ਜਦੋਂ ਇਹ ਮਤਲਬ ਬੋਲ ਰਿਹਾ ਸੀ ਨਾ ਬੰਦਾ, ਤੇ ਇਹਨਾਂ ਲੋਕਾਂ ਦੇ ਚਿਹਰੇ ਉੱਡੇ ਸੀ। ਕਹਿਣ ਤੋਂ ਭਾਵ ਹੈ ਕਿ ਜਿਹੜੇ ਸਨਅਤਕਾਰ ਹੁੰਦੇ ਆ ਨਾ ਜਾਂ ਵਪਾਰੀ, ਉਹ ਕਿਸੇ ਸਰਕਾਰ ਦੀ ਖੁੱਲ੍ਹ ਖੁੱਲੀ ਆਲੋਚਨਾ ਕਦੇ ਨਹੀਂ ਕਰਦੇ, ਕਿਉਂਕਿ ਉਹਨਾਂ ਨੇ ਕਦੇ ਰਿਸ਼ਵਤਾਂ ਲੈਣੀਆਂ ਹੁੰਦੀਆਂ, ਕਦੇ ਸਰਕਾਰ ਤੋਂ ਵਿਆਜ ਖਾਣਾ ਹੁੰਦਾ, ਸਬਸਿਡੀਆਂ ਖਾਣੀਆਂ ਹੁੰਦੀਆਂ, ਮਤਲਬ ਉਹਨਾਂ ਦੇ ਬਹੁਤ ਹਿੱਤ ਲੁਕੇ ਹੁੰਦੇ ਆ। ਸੋ ਇਸ ਕਰਕੇ ਬਜਾਜ ਵਰਗੇ ਜਿਹੜੇ ਵੱਡੇ ਸਨਅਤਕਾਰ ਆ ਉਹਨਾਂ ਦੀ ਆਲੋਚਨਾ ਰਾਜ ਜੀ ਦੱਸਦੀ ਆ ਕਿ ਇਸ ਟਾਈਮ ਜਿਹੜਾ ਸਨਅਤਕਾਰ ਤੇ ਵਪਾਰੀ ਹੈ ਇਹ ਵੀ ਮਹਿਸੂਸ ਕਰਦਾ ਹੈ ਕਿ ਸਰਕਾਰ ਦੇ ਦੁਆਰਾ ਜਿਹੜਾ ਬਣਾਇਆ ਹੋਇਆ ਸ਼ੱਕਤਾ ਤੇ ਦਹਿਸ਼ਤ ਦਾ ਮਾਹੌਲ ਆ ਨਾ, ਇਹ ਵੀ ਵਪਾਰ ਤੇ ਸਨਅਤ ਦੇ ਵਿਕਾਸ ਦੇ ਵਿੱਚ ਅੜਚਨਾ ਪਾ ਰਿਹਾ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਕਿ ਇਹ ਉਹੀ ਤਬਕਾ ਵਾ ਜਿਹੜਾ BJP ਨੂੰ ਸਭ ਤੋਂ ਵੱਧ ਸਪੋਰਟ ਕਰਦਾ, ਵਪਾਰੀ ਵਰਗ।
ਪਰ GST ਤੋਂ ਬਾਅਦ ਇੰਨਾ ਕੁ ਭੰਬਲ ਭੂਸਾ ਕ੍ਰੀਏਟ ਹੋਇਆ, ਇੱਕ ਤਾਂ ਨੋਟਬੰਦੀ ਨੂੰ ਲੋਕ ਪਹਿਲਾਂ ਹੀ ਡਾਊਨ ਕੀਤੇ ਹੋਏ ਸੀ, ਮਾਰਕੀਟ ਦੇ ਵਿੱਚ ਪਹਿਲਾਂ ਹੀ ਪੈਸਾ ਹੈ ਨਹੀਂ ਸੀ। ਦੂਜਾ GST ਨੇ ਬਹੁਤ ਮਾੜਾ ਪ੍ਰਭਾਵ ਪਾਇਆ। ਇਹੀ ਕਾਰਨ ਹੈ ਕਿ ਹੁਣ ਵਪਾਰੀ ਤਬਕਾ, ਜਿਹਦੇ ਵਿੱਚ ਬਹੁਤ ਸਾਰਾ ਹਿੰਦੂ ਤਬਕਾ ਵੀ ਹੈ, ਉਹ ਇਹਨਾਂ ਗੱਲਾਂ ਨੂੰ ਸਮਝਦਾ, ਹੁਣ ਇਹਨਾਂ ਗੱਲਾਂ ਨੂੰ ਮਹਿਸੂਸ ਕਰਦਾ ਕਿ ਜਿਹੜਾ ਇਹ ਮਾਹੌਲ ਬਣਿਆ ਪਿਆ ਨਾ, ਸਰਕਾਰ ਦੇ ਵਿਰੁੱਧ ਕੁਝ ਬੋਲ ਨਹੀਂ ਸਕਦੇ, ਸਰਕਾਰ ਦੀ ਕਿਸੇ ਪਾਲਿਸੀ ਦੀ ਅਸੀਂ ਆਲੋਚਨਾ ਨਹੀਂ ਕਰ ਸਕਦੇ, ਸਹੀ ਗੱਲ ਤੇ ਵੀ ਅਸੀਂ ਸਹੀ ਗੱਲ ਕਹਿ ਨਹੀਂ ਸਕਦੇ, ਤਾਂ ਇਹ ਬਹੁਤ ਡਰ ਵਾਲਾ ਮਾਹੌਲ ਹੈ। ਔਰ ਇੱਕ ਗੱਲ ਹੋਰ ਵੀ ਹੈ, ਉਹ ਬੰਦੇ ਨੇ ਬਹੁਤ ਢੁਕਵੀਂ ਗੱਲ ਕਹੀ ਹੈ। ਉਹ ਕਹਿੰਦਾ ਕਿ ਜਿਹੜੇ ਲੋਕ ਬੋਲਦੇ ਆ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ। ਉਹਨੇ ਨਾਂ ਲਿਆ, ਜਿਹੜਾ ਆਰਟੀਕਲ ਲਿਖਦਾ ਬੰਦਾ, ਉਸ ਹਵਾਲੇ ਦਿੰਦਾ ਨਾਂ ਦੇ। ਉਹ ਕਹਿੰਦਾ ਕਿ ਇੱਕ ਆਂਧਰਾ ਪ੍ਰਦੇਸ਼ ਦਾ ਮਸ਼ਹੂਰ ਕਵੀ ਹੈ ਵਰਵਰਾ ਰਾਓ, ਤੇ ਇਹਨੇ ਮਨੁੱਖੀ ਹੱਕਾਂ ਦੀ ਗੱਲ ਕੀਤੀ, ਇਹਨੂੰ ਜੇਲ੍ਹ ਡੱਕਤਾ। ਫਿਰ ਚਿੰਤਕ ਜਿੰਨੇ ਹੋਏ, ਕਾਰਕੁਨ ਹੋਏ, ਸੁਧਾ ਭਾਰਦਵਾਜ ਵਰਗੇ ਲੋਕ ਹੋਏ, ਅਰਨ ਫੇਰਾ ਹੋਇਆ, ਰੋਨਾ ਵਿਲਸਨ ਹੋਈ, ਵਾਰਨ ਗੋਂਜਾਵੇਲਸ ਹੋਇਆ, ਸੁਧੀਰ ਗਾਡਗਲ। ਕਹਿੰਦਾ ਇਹ ਕੌਣ ਲੋਕ ਆ? ਇਹ ਉਹ ਲੋਕ ਆ ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਸੀ ਜਾਂ ਸਰਕਾਰ ਦੀਆਂ ਨੀਤੀਆਂ ਦੀ ਖੁੱਲ੍ਹ ਕੇ ਆਲੋਚਨਾ ਕਰਦੇ ਸੀ, ਸਮਾਜਿਕ ਕਾਰਕੁਨ। ਪਰ ਇਹਨਾਂ ਨੂੰ ਦਿੱਤਾ ਕੀ? ਇਹਨਾਂ ਨੂੰ ਕਹਿੰਦੇ ਅੰਦਰ ਡੱਕਦਾ ਤੁਸੀਂ ਫੜ ਕੇ, ਤੇ ਜ਼ਮਾਨਤ ਤੱਕ ਨਹੀਂ ਦਿੱਤੀ। ਮੈਸੇਜ ਕੀ ਗਿਆ ਲੋਕਾਂ ਦੇ ਵਿੱਚ? ਮੈਸੇਜ ਬੜਾ ਨੈਗੇਟਿਵ ਗਿਆ ਕਿ ਜੇਕਰ ਸਰਕਾਰ ਦੇ ਵਿਰੁੱਧ ਬੋਲੋਗੇ ਤਾਂ ਤੁਹਾਨੂੰ ਝੱਲਣਾ ਪਊਗਾ। ਤੁਸੀਂ ਦੇਖਿਆ ਹੁਣ ਆਮਿਰ ਖਾਨ ਦੇ ਨਾਲ ਇਹੀ ਹੋਇਆ, ਨਸੀਰੁਦੀਨ ਸ਼ਾਹ ਦੇ ਨਾਲ ਇਹੀ ਹੋਇਆ, ਸਵਰਾ ਭਾਸਕਰ ਦੇ ਨਾਲ ਇਹੀ ਹੋਇਆ, ਜਿਹੜਾ ਇੱਕ ਪ੍ਰਕਾਸ਼ ਰਾਜ ਹੈ ਫਿਲਮੀ ਅਦਾਕਾਰ, ਬੜਾ ਖੁੱਲ੍ਹ ਕੇ ਬੋਲਦਾ, ਉਹਦੇ ਨਾਲ ਵੀ ਇਹੀ ਕੁਛ ਹੋਇਆ ਕਿ ਜੇਕਰ ਸਰਕਾਰਾਂ ਟਾਰਗੇਟ ਕਰੇ ਤਾਂ ਇਹਨਾਂ ਦੇ ਭਗਤ ਟਾਰਗੇਟ ਕਰ ਲੈਂਦੇ ਆ। ਸੋ ਕਹਿਣ ਦਾ ਮਾਹੌਲ ਹੈ ਕਿ ਬੋਲਣ ਦੀ, ਕਹਿਣ ਦੀ ਗੱਲ ਆ, ਮਤਲਬ ਹੈ ਕਿ ਬੋਲਣ ਦੀ ਆਜ਼ਾਦੀ ਹੈ, ਤੇ ਆਜ਼ਾਦੀ ਹਰੇਕ ਨੂੰ ਹੈ। ਜੇਕਰ ਅਮਿਤ ਸ਼ਾਹ ਨੂੰ ਹੈ, ਨਰਿੰਦਰ ਮੋਦੀ ਨੂੰ ਹੈ, ਰਾਸ਼ਟਰ ਭਗਤਾਂ ਨੂੰ ਹੈ, ਤੇ ਸਾਰਿਆਂ ਨੂੰ ਹੀ ਹੈ। ਤਾਂ ਫਿਰ ਇਹ ਮਾਹੌਲ ਤੇ ਸਰਕਾਰ ਕੰਟਰੋਲ ਕਰੇ। ਬੇਸ਼ੱਕ ਇਹਨਾਂ ਨੇ ਆਪਦੇ ਤੌਰ ਤੇ ਗ੍ਰਹਿ ਮੰਤਰੀ ਕਹਿੰਦੇ ਕਿ ਜੀ ਡਰਨ ਦੀ ਜ਼ਰੂਰਤ ਨਹੀਂ, ਅਸੀਂ ਇਸ ਮਾਹੌਲ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ। ਇਹ ਜਿਹੜੇ ਬਿਆਨ ਆਏ ਕਈ ਵਾਰੀ ਸਿਆਸਤ ਤੋਂ ਪ੍ਰੇਰਿਤ ਹੁੰਦੇ ਆ, ਪਰ ਫਿਰ ਵੀ ਮੈਂ ਕਹਿਣਾ ਕਿ ਧੰਨਵਾਦ ਉਸ ਬੰਦੇ ਦਾ ਜਿਹਨੇ 3-4 ਕੇਂਦਰੀ ਮੰਤਰੀਆਂ ਦੇ ਮੂਹਰੇ ਗੱਲ ਕਹਿਣ ਦੀ ਜ਼ਰੂਰਤ ਕੀਤੀ। ਤਾਂ ਮੇਰਾ ਕਹਿਣਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਹੋਰ ਬਹੁਤ ਸਾਰੇ ਲੋਕਾਂ ਨੂੰ ਖੁੱਲ੍ਹ ਕੇ ਮਾਹੌਲ ਤੇ, ਅਨਿਸ਼ਚਾ ਤੇ, ਦਹਿਸ਼ਤ ਤੇ ਗੱਲ ਕਰਨੀ ਚਾਹੀਦੀ ਹੈ ਖੁੱਲ੍ਹ ਕੇ। ਜੀ ਪ੍ਰਵੀਨ ਜੀ, ਅਗਲੀ ਗੱਲ ਕਰਦੇ ਹਾਂ। ਵੈਟਨਰੀ ਡਾਕਟਰ ਜਬਰ ਜਨਾਹ ਮਾਮਲੇ ਦੇ ਵਿੱਚ ਤੇਲੰਗਾਨਾ ਦੇ ਮੁੱਖ ਮੰਤਰੀ ਦੀ ਹੁਣ ਅਜੀਬ ਜਿਹੀ ਸਲਾਹ। ਦੇਖੋ, ਜਿਹੜਾ ਵੈਟਰਨਰੀ ਡਾਕਟਰ ਦੇ ਨਾਲ ਜਬਰ ਜਨਾਹ ਦਾ ਮਾਮਲਾ, ਉਹ ਪਹਿਲਾਂ ਉਹਦਾ ਬਲਾਤਕਾਰ ਕੀਤਾ ਗਿਆ, ਫਿਰ ਉਹਨੂੰ ਅੱਗ ਲਾ ਦਿੱਤੀ ਗਈ, ਤਾਂ ਇਹ ਗੈਰ ਮਨੁੱਖੀ ਕਾਰਜ ਵਾ। ਇਨਸਾਨੀਅਤ ਸ਼ਰਮਸ਼ਾਰ ਹੋਈ ਹੈ। ਤੇ ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਕਿ 2012 ਦੀ ਗੱਲ ਹੈ, ਜਦੋਂ ਨਿਰਭਇਆ ਕਾਂਡ ਵਾਪਰਿਆ ਸੀ, ਉਹਨੇ ਵੀ ਦੇਸ਼ ਦੀ ਮਾਨਸਿਕਤਾ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਸੋ ਜ਼ਾਹਰ ਦੀ ਗੱਲ ਆ ਰਾਜ ਜੀ, ਜਦੋਂ ਇਹੋ ਜਿਹੀਆਂ ਗੈਰ ਮਨੁੱਖੀ ਘਟਨਾਵਾਂ ਵਾਪਰਦੀਆਂ ਜਿਨ੍ਹਾਂ ਦੇ ਵਿੱਚ ਸਾਡਾ ਸਮਾਜ, ਸਾਡੀ ਇਨਸਾਨੀਅਤ ਸ਼ਰਮਸਾਰ ਹੁੰਦੀ ਆ, ਤਾਂ ਉਦੋਂ ਇਹਨਾਂ ਦਾ ਜ਼ਿਕਰ ਹੋਣਾ ਸੁਭਾਵਿਕ ਹੈ। ਜਿਵੇਂ ਅੱਜ ਸੰਸਦ ਦੇ ਵਿੱਚ ਜ਼ਿਕਰ ਹੋਇਆ, ਕੱਲ ਰਾਜ ਸਭਾ ਦੇ ਵਿੱਚ ਵੀ ਹੋਇਆ। ਇਵਨ ਕਿ ਜਿਹੜੇ ਜੈ ਬਚਨ ਹੈ, ਉਹਨਾਂ ਨੇ ਤਾਂ ਇਹ ਕਹਿਦਾ ਕਿ ਲੋਕਾਂ ਦੇ ਹਵਾਲੇ ਕਰ ਦਿਓ, ਲੋਕ ਆਪੇ ਫੈਸਲਾ ਕਰਨਗੇ। ਲੋਕਾਂ ਦੇ ਹਵਾਲੇ ਕਰਨ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਕੀ ਅੰਜਾਮ ਹੋ ਸਕਦਾ ਉਸ ਚੀਜ਼ ਦਾ। ਤਾਂ ਹੁਣ ਉੱਥੇ ਚਰਚਾ ਹੋ ਰਹੀ ਸੀ ਸੰਸਦ ਦੇ ਵਿੱਚ, ਜਿਹੜੀਆਂ ਔਰਤਾਂ ਸੀਗੀਆਂ ਉਹਨਾਂ ਨੇ ਵੀ ਇੱਕ ਦੂਜੇ ਤੋਂ ਵੱਧ ਕੇ ਦੋਸ਼ੀਆਂ ਨੂੰ ਸਜ਼ਾ ਦੇਣ ਤੱਕ, ਜਨਤਕ ਤੌਰ ਉੱਤੇ ਉਹਨਾਂ ਨੂੰ ਕਤਲ ਕਰਨ ਦੀ ਮੰਗ ਤੱਕ ਕੀਤੀ। ਤਾਂ ਤੇਲੰਗਾਨਾ ਦਾ ਮੁੱਖ ਮੰਤਰੀ ਇਸੇ ਦਰਮਿਆਨ ਕਹਿੰਦਾ ਹੈ ਕਿ ਰਾਤ ਨੂੰ 8 ਵਜੇ ਤੋਂ ਬਾਅਦ ਜਿਹੜੀ ਔਰਤਾਂ ਦੀ ਸ਼ਿਫਟ ਆ ਉਹਦੇ ਰੋਕ ਲਾ ਦਿਓ। ਮਤਲਬ ਔਰਤਾਂ ਰਾਤ ਨੂੰ ਬਾਹਰ ਨਾ ਜਾਣ, ਤੇ ਔਰਤਾਂ ਦੇ ਲਈ ਇੱਕ ਤਰ੍ਹਾਂ ਦਾ ਰਾਤ ਦਾ ਕਰਫਿਊ ਲਾ ਦਿੱਤਾ ਉਹਨੇ, ਮਤਲਬ ਲਾ ਦਿੱਤੀ ਰੋਕ ਤੇਲੰਗਾਨਾ ਦੇ ਵਿੱਚ। ਪੁਲਿਸ ਨੇ ਘਰੋਂ ਬਾਹਰ ਨਿਕਲਦਿਆਂ 14 ਨੁਕਤੇ ਧਿਆਨ ਦੇ ਵਿੱਚ ਰੱਖਣ ਦੀ ਔਰਤਾਂ ਨੂੰ ਸਲਾਹ ਦਿੱਤੀ ਹੈ। ਹੁਣ ਬੇਸ਼ੱਕ ਇਹ ਨਾਜ਼ੁਕ ਮੌਕੇ ਹੁੰਦੇ ਨਾ ਜੀ, ਇਹਨਾਂ ਮੌਕਿਆਂ ਤੇ ਗੁੱਸਾ ਪ੍ਰਗਟ ਕਰਨਾ ਆਪਣੀ ਜਗ੍ਹਾ ਜਾਇਜ਼ ਤਾਂ ਹੋ ਸਕਦਾ, ਪਰ ਤੱਥਾਂ ਦਾ ਪੱਲਾ ਛੱਡ ਕੇ ਮਹਿਜ਼ ਭਾਵੁਕ ਹੋ ਕੇ ਜਾਂ ਘੜੇ ਘੜਾਏ ਫਾਰਮੂਲੇ ਦੇ ਨਾਲ ਤੁਸੀਂ ਕੰਮ ਚਲਾਓਗੇ ਤਾਂ ਨਹੀਂ ਹੋ ਸਕਦਾ। ਘੜੇ ਘੜਾਏ ਫਾਰਮੂਲੇ ਕੀ ਹੈ? ਯਾਰ ਔਰਤਾਂ ਨੂੰ ਤੁਸੀਂ ਰਾਤ ਨੂੰ ਬਾਹਰ ਨਾ ਨਿਕਲ ਦਿਓ, ਇਹਦਾ ਮਤਲਬ ਤੁਸੀਂ ਕਾਇਰ ਆ, ਤੁਹਾਡੇ ਕੋਲ ਉਹੋ ਜਿਹਾ ਸਮਾਜ ਹੀ ਹੈ ਨਹੀਂਗਾ, ਤੁਹਾਡੇ ਕੋਲ ਉਹੋ ਜਿਹਾ ਸਿਸਟਮ ਹੀ ਹੈ ਨਹੀਂਗਾ ਜਿਹਦੇ ਨਾਲ ਤੁਸੀਂ ਔਰਤ ਨੂੰ ਕਹੋ ਕਿ ਹਾਂ ਤੂੰ ਰਾਤ ਨੂੰ ਬਾਹਰ ਨਿਕਲ, ਜੇ ਤੇਰੇ ਨਾਲ ਕੁਛ ਗਲਤ ਵਾਪਰਦਾ, ਤੇਰੇ ਨਾਲ ਕੋਈ ਕ੍ਰਾਈਮ ਹੁੰਦਾ ਤਾਂ ਅਸੀਂ ਜ਼ਿੰਮੇਵਾਰ ਹੈ। ਮਤਲਬ ਇਹ ਲੋਕ ਆਪਣੀ ਕਾਇਰਤਾ ਛੁਪਾ ਰਹੇ ਹੈ, ਇਹ ਕਹਿ ਰਹੇ ਕਿ ਤੁਸੀਂ ਬਾਹਰ ਨਾ ਨਿਕਲੋ। ਇਹਦਾ ਮਤਲਬ ਹੈ ਕਿ ਨਾ ਸਾਡਾ ਸਮਾਜ ਡਿਵੈਲਪ ਹੋਇਆ, ਨਾ ਸਾਡੀਆਂ ਸਰਕਾਰਾਂ ਹੀ ਇੰਨੀ ਕੁ ਸਮਰੱਥ ਹੈ ਕਿ ਔਰਤ ਨੂੰ ਵਧੀਆ ਇੱਕ ਵਾਤਾਵਰਨ ਦੇ ਸਕਣ, ਵਧੀਆ ਇੱਕ ਡਰ ਭੈ ਮੁਕਤ ਮਾਹੌਲ ਦੇ ਸਕਣ। ਮਤਲਬ ਦੋਨੇ ਪਾਸਿਆਂ ਦੇ ਵਿੱਚ ਅਸੀਂ ਪਛੜ ਰਹੇ ਹਾਂ। ਹੁਣ ਤੁਹਾਨੂੰ ਮੈਂ NCRB ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਥੋੜੇ ਜਿਹੇ ਜਿਹੜੇ ਅੰਕੜੇ ਆ ਉਹਨਾਂ ਦੀ ਗੱਲ ਦੱਸਦਾ ਵਾਂ। 2017 ਦੀ ਰਿਪੋਰਟ ਆ, ਇਹਦੇ ਮੁਤਾਬਕ ਦੇਸ਼ ਦੇ ਅੰਦਰ ਜਬਰ ਜਨਾਹ ਦੇ ਘੱਟੋ ਘੱਟ 40,000 ਮਾਮਲੇ ਸਾਹਮਣੇ ਆਏ ਹੈ, ਤੇ ਇਹਨਾਂ ਦੇ ਵਿੱਚ 93% ਮਾਮਲਿਆਂ ਦੇ ਵਿੱਚ ਦੋਸ਼ੀ ਜਿਹੜਾ ਹੈ ਉਹ ਜਾਂ ਤਾਂ ਪੀੜਤ ਔਰਤ ਦੀ ਜਾਣ ਪਛਾਣ ਦਾ ਸੀਗਾ, ਤੇ ਜਿਹੜੇ 4,000 ਮਾਮਲੇ ਆ ਜਾਂ ਜਿਨ੍ਹਾਂ ਦੇ ਵਿੱਚ ਪਰਿਵਾਰਕ ਮੈਂਬਰ ਸੀਗਾ।
ਮਤਲਬ ਮੁੱਖ ਮੰਤਰੀ ਤਾਂ ਕਹਿੰਦਾ ਕਿ ਰਾਤ ਨੂੰ ਬਾਹਰ ਨਾ ਜਾਓ, ਪਰ ਅੰਕੜੇ ਗੱਲ ਦੱਸਦੇ ਆ ਕਿ 40,000 ਦੇ ਮਾਮਲਿਆਂ ਦੇ ਵਿੱਚ 93% ਮਾਮਲਿਆਂ ਦੇ ਵਿੱਚ ਜਿਹੜੇ ਦੋਸ਼ੀ ਸੀਗੇ ਉਹ ਪੀੜਤ ਔਰਤ ਦੇ ਨੇੜਲੇ ਸੀਗੇ, ਤੇ 4,000 ਤਾਂ ਬੰਦਾ ਇਹ ਜਿਹਾ ਸੀ ਜਿਹੜਾ ਉਹਦੇ ਪਰਿਵਾਰ ਦੇ ਵਿੱਚੋਂ ਸੀ। ਮਤਲਬ ਅਸੀਂ ਸਮਾਜ ਨੂੰ ਤਾਂ ਸਮਾਜ ਦੇ ਵਿੱਚ ਤਾਂ ਅਸੀਂ ਔਰਤ ਨੂੰ ਲੋਕ ਲਾ ਦਿਆਂਗੇ ਕਿ ਤੂੰ ਬਾਹਰ ਨਾ ਜਾ ਰਾਤ ਨੂੰ, ਪਰ ਘਰ ਦੇ ਵਿੱਚ ਕੀ ਅਸੀਂ ਮਾਹੌਲ ਪੈਦਾ ਕਰ ਸਕਦੇ ਹਾਂ ਕਿ ਅਸੀਂ ਔਰਤ ਨੂੰ ਇੰਨਾ ਪਤਾ ਲੱਗ ਸਕਦਾ ਕਿ ਯਾਰ ਫਲਾਣਾ ਮੇਰਾ ਨੇੜਲਾ ਵਾ ਜਾਂ ਮੇਰੇ ਨਾਲ ਜੇ ਜ਼ਬਰ ਜਨਾਹ ਕਰਦਾ, ਵਧੀਕੀ ਕਰਦਾ ਤਾਂ ਮੈਂ ਇਹਦੀ ਸ਼ਿਕਾਇਤ ਕਿੱਥੇ ਦਰਜ ਕਰਵਾਉਂ, ਕਿਉਂਕਿ ਤੁਹਾਨੂੰ ਪਤਾ ਸਾਡਾ ਸਮਾਜ ਹੈ ਜਿੱਥੇ ਬਹੁਤ ਸਾਰੀਆਂ ਸ਼ਿਕਾਇਤਾਂ ਨੂੰ ਦੱਬ ਲਿਆ ਜਾਂਦਾ ਇੱਜ਼ਤ ਦੇ ਨਾਂ ਤੇ। ਸੋ ਪਹਿਲੀ ਗੱਲ ਤਾਂ ਸਾਨੂੰ ਇਹ ਆਪਦੇ ਸੋਚ ਦੇ ਵਿੱਚੋਂ ਇੱਜ਼ਤ ਵਾਲੀ ਜਿਹੜੀ ਗੱਲ ਹੈ ਕੱਢਣੀ ਚਾਹੀਦੀ ਹੈ। ਦੂਜੀ ਗੱਲ ਇਹ ਕਿ ਜਿਹੜੇ ਲੋਕ ਨੇ ਚੰਦਰ ਸ਼ੇਖਰ ਰਾਓ ਵਰਗੇ, ਇਹਨਾਂ ਨੂੰ ਚਾਹੀਦਾ ਕਿ ਮੁੱਖ ਮੰਤਰੀ ਦੇ ਅਹੁਦੇ ਤੇ ਬੈਠੇ, ਸੰਵਿਧਾਨਕ ਅਹੁਦੇ ਤੇ ਬੈਠੇ, ਇਹ ਘਰਾਂ ਦੇ ਵਿੱਚ ਔਰਤਾਂ ਨੂੰ ਲੋਕ ਲਾਉਣ ਦੀ ਗੱਲ ਨਾ ਕਰਨ, ਇਹ ਆਪਦੀ ਪੁਲਿਸ ਫੋਰਸਿਸ ਦੇ ਨਾਲ ਮੀਟਿੰਗ ਕਰਨ, ਸਮਾਜ ਨੂੰ ਡਿਵੈਲਪ ਕਰਨ, ਸੋ ਦੈਟ ਕਿ ਕਹਿ ਸਕਣ ਕਿ ਯਾਰ ਹਾਂ ਸਾਡਾ ਸਮਾਜ ਇਹੋ ਜਿਹਾ ਵਾ ਜਿੱਥੇ ਔਰਤ ਭਾਵੇਂ ਰਾਤ ਨੂੰ ਕੰਮ ਕਰੇ ਭਾਵੇਂ ਦਿਨੇ ਕੰਮ ਕਰੇ, ਉਦੋਂ ਉਹ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਭੈ ਦੇ ਕੰਮ ਕਰਨ ਲਈ ਆਜ਼ਾਦ ਹੈ। ਪਰ ਇਹਦੀ ਟਿੱਪਣੀ ਨੇ ਲੋਕਾਂ ਨੂੰ ਹੈਰਾਨ ਕੀਤਾ ਔਰ ਨਾਲ ਹੀ ਔਰਤ ਦੀ ਆਜ਼ਾਦੀ ਤੇ ਵੀ ਇੱਕ ਪ੍ਰਸ਼ਨ ਚਿੰਨ੍ਹ ਖੜਾ ਕਰਦੀ ਹੈ। ਮੁੱਖ ਮੰਤਰੀ ਦੀ ਗੱਲ ਕਹਿਣਾ ਕਿ ਰਾਤ ਨੂੰ 8 ਵਜੇ ਤੋਂ ਬਾਅਦ ਤੁਸੀਂ ਕੰਮ ਤੇ ਨਾ ਜਾਓ, ਯਾਨੀ ਕਿ ਇਹਨੇ ਸ਼ਿਫਟਾਂ ਬੰਦ ਕਰ ਦਿੱਤੀਆਂ। ਦੇਖ ਲਓ ਹਾਲ ਇਹਨਾਂ ਨੇ ਸੁਰੱਖਿਆ ਤੇ ਕੀ ਪ੍ਰਦਾਨ ਕਰਨੀ, ਕਹਿਣਾ ਵੀ ਤੁਸੀਂ ਘਰੇ ਬਹਿ ਕੇ ਬਸ ਬੈਠੇ ਰਹੋ। ਅਗਲੀ ਜਿਹੜੀ ਆਪਾਂ ਪ੍ਰਵੀਨ ਜੀ ਗੱਲ ਕਰਦੇ, ਕਹਿੰਦੇ ਭਾਜਪਾ ਵੱਲੋਂ ਸਿੱਧੂ ਨੂੰ ਸੈੱਲ ਕਰਾਰ ਦੇ ਦਿੱਤਾ, ਕਹਿੰਦੇ ਪਾਕਿਸਤਾਨ ਚੱਲ ਜਾ ਭਾਈ। ਸਲੀਪਰ ਸੈੱਲ ਕਰਾਰ ਦਿੱਤਾ ਜੀ ਬੀਜੇਪੀ ਲੀਡਰ ਤਰੁਣ ਚੁੱਗ, ਤੇ ਉਹ ਕਹਿੰਦਾ ਕਿ ਜਿਹੜਾ ਸਿੱਧੂ ਹੈ ਇਹ ਸਲੀਪਰ ਸੈੱਲ ਦੀ ਭੂਮਿਕਾ ਦਾ ਕਰਦਾ ਤੇ ਉਹ ਇਮਰਾਨ ਖਾਨ ਦੇ ਕੋਲੇ ਚਲਾ ਜਾਣਾ ਚਾਹੀਦਾ ਹੈ। ਰੇਲ ਮੰਤਰੀ ਦੇ ਬਿਆਨ ਦਾ ਜਵਾਬ ਦਿੰਦਿਆਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਰੇਲ ਮੰਤਰੀ ਦੇ ਬੇਤੁਕਾ ਬਿਆਨ ਕਰਾਰ ਦਿੱਤਾ ਉਹਨਾਂ ਨੇ, ਜੇਕਰ ਤੁਸੀਂ ਸਾਨੂੰ ਛੱਡੋਗੇ ਅਸੀਂ ਤੁਹਾਨੂੰ ਛੱਡਾਂਗੇ ਨਹੀਂ। ਮਤਲਬ ਜਿਹੜਾ ਰੇਲ ਮੰਤਰੀ ਨੇ ਕਿਹਾ ਸੀਗਾ ਕਿ ਜਿਹੜਾ ਪਾਕ ਕੋਰੀਡੋਰ ਆ ਅਸੀਂ ਖੁਲਵਾਇਆ। ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਜਿੰਨਾ ਚਿਰ ਨਵਜੋਤ ਸਿੰਘ ਸਿੱਧੂ ਉਧਰ ਰਿਹਾ ਭਾਜਪਾ 'ਚ, ਉਹਨਾਂ ਚਿਰ ਬੜਾ ਉਹ ਸਟਾਰ ਪ੍ਰਚਾਰਕ ਸੀਗਾ, ਸਟਾਰ ਕੰਪੇਨਰ ਸੀਗਾ। ਤੇ ਦੂਜੀ ਗੱਲ ਇਹ ਹੈ ਕਿ ਜੇਕਰ ਸਿੱਧੂ ਉੱਧਰ ਗਿਆ, ਉਹਨੇ ਜੱਫੀ ਪਾਈ, ਤਾਂ ਅੱਜ ਅਸੀਂ ਦੇਖਦੇ ਹਾਂ ਕਰਤਾਰਪੁਰ ਕੋਰੀਡੋਰ ਦਾ ਜਿਹੜਾ ਲਾਂਘਾ ਵਾ ਖੁੱਲ ਗਿਆ, ਕਰਤਾਰਪੁਰ ਕੋਰੀਡੋਰ ਖੁੱਲ ਚੁੱਕਿਆ ਇੱਕ ਬੰਦੇ ਦੀ ਇੱਕ ਪਹਿਲ ਕਰਕੇ। ਇਮਰਾਨ ਖਾਨ ਨੇ ਪਹਿਲ ਕੀਤੀ, ਉਸ ਤੋਂ ਬਾਅਦ ਇਹ ਉਹਨਾਂ ਦੇ ਇਨਵੀਟੇਸ਼ਨ ਤੇ ਗਏ ਸਿੱਧੂ ਸਾਹਿਬ, ਉਸ ਤੋਂ ਬਾਅਦ ਕੋਰੀਡੋਰ ਦੀ ਗੱਲ ਚੱਲੀ ਤੇ ਕੋਰੀਡੋਰ ਖੁੱਲਿਆ। ਕੀ ਗਲਤ ਹੋਇਆ ਉਹਦੇ ਚ ਮੈਨੂੰ ਦੱਸੋ? ਨਥਿੰਗ, ਕੁਛ ਵੀ ਗਲਤ ਨਹੀਂ ਹੋਇਆ। ਦੋਨਾਂ ਦੇਸ਼ਾਂ ਦੇ ਲੋਕ ਆਪਸ ਵਿੱਚ ਮਿਲਣਾ ਚਾਹੁੰਦੇ ਆ, ਮਿਲੇ ਹੈ। ਸਰਕਾਰਾਂ ਗਲਤ ਨੇ, ਹਕੂਮਤਾਂ ਸਿਆਸੀ ਪਾਰਟੀਆਂ ਦੇ ਇਹਨਾਂ ਝਗੜਿਆਂ ਦੇ ਵਿੱਚ ਕੁਰਸੀਆਂ ਛੁਪੀਆਂ ਹੋਈਆਂ ਨੇ। ਦੂਜੀ ਗੱਲ ਇਹ ਹੈ ਰਾਜੀ ਕਿ ਇਹ ਜਿਹੜੀ ਗੱਲਾਂ ਕਰਦੇ ਆ ਕਿ ਅਸੀਂ ਇਹ ਫਲਾਣਾ ਸਲੀਪਰ ਸੈੱਲ ਹੈ, ਕਿ ਭਾਜਪਾ ਕੋਲੇ ਕੋਈ ਇਹੋ ਜਿਹਾ ਤਲਾਬ ਆ ਜਿਹੜਾ ਬੰਦਾ ਇਹਨਾਂ ਕੋਲੇ ਆ ਜਾਂਦਾ ਹੈ ਤੇ ਉਹ ਸਹੀ ਹੋ ਜਾਂਦਾ ਹੈ। ਜੇਕਰ ਕੱਲ ਨੂੰ ਸਿੱਧੂ ਇਹਨਾਂ ਦੇ ਵਿੱਚ ਆ ਜਾਊਗਾ ਕਿ ਉਹ ਸਲੀਪਰ ਸੈੱਲ ਨਹੀਂ ਰਹੂਗਾ, ਕਿ ਉਹ ਸਲੀਪਰ ਸੈੱਲ ਤੋਂ ਬਦਲ ਜੂਗਾ, ਕਿਉਂਕਿ ਇਹਨਾਂ ਕੋਲੇ ਹੈ ਜੀ ਇੱਕ ਉਹ ਹੈਗੀ ਹੈ ਜਿਹਨੂੰ ਆਪਾਂ ਕਹਿਣਾ ਕਿ ਮੋਹਰ ਹੈਗੀ ਹੈ ਜਿਹੜੀ ਜਿਹਦੇ ਲੱਗ ਜਾਂਦੀ ਉਹ ਫਿਰ ਸਹੀ ਹੋ ਜਾਂਦਾ ਹੈ। ਇਹਨਾਂ ਦੇ ਵਿੱਚ ਇੱਕ ਬੰਦਾ ਆਇਆ ਹਿੰਮਤ ਵਿਸਵਾ ਸ਼ਰਮਾ, ਅਸਮ ਦਾ ਘੁਟਾਲੇਬਾਜ਼ ਬੰਦਾ, ਪਰ ਭਾਜਪਾ ਚ ਆ ਗਿਆ, ਸਹੀ ਹੋ ਗਿਆ। ਮੁਕਲ ਸੇਨ ਆਇਆ ਇਹਨਾਂ ਦੇ ਵਿੱਚ, ਉਹ ਬੰਦਾ ਪਹਿਲਾਂ ਉਹਦੇ ਤੇ ਬੜੇ ਦੋਸ਼ ਲੱਗੇ, ਬੜਾ ਕੁਛ ਹੋਇਆ, ਪਰ ਜਦੋਂ ਭਾਜਪਾ ਦੇ ਵਿੱਚ ਆ ਗਿਆ ਉਦੋਂ ਪਾਕ ਸਾਫ਼ ਹੋ ਗਿਆ। ਅਜੀਤ ਪਵਾਰ ਮਹਾਰਾਸ਼ਟਰ ਜਿਹੜਾ ਜਿਹਦੇ ਤੇ ਬਹੁਤ ਸਾਰੇ ਘੁਟਾਲਿਆਂ ਦੇ ਨਾਮ ਸੀਗੇ, ਉਹਨੇ ਭਾਜਪਾ ਨੂੰ ਸਮਰਥਨ ਦਿੱਤਾ, ਉਹ ਪਾਕ ਸਾਫ਼ ਹੋ ਗਿਆ। ਇਹ ਉਹੀ ਬੰਦਾ ਵਾ ਜਿਹਦੇ ਵਿਰੁੱਧ ਭਾਜਪਾ ਨੇ ਜਾਂਚ ਜਾਰੀ ਰੱਖੀ। ਮਤਲਬ ਮੈਂ ਤਰੁਣ ਚੁੱਗ ਨੂੰ ਪੁੱਛਣਾ ਚਾਹੁੰਦਾ ਵਾਂ ਕਿ ਜਿੰਨਾ ਚਿਰ ਸਿੱਧੂ ਬੀਜੇਪੀ ਚ ਰਿਹਾ ਸਟਾਰ ਕੰਪੇਨਰ ਸੀ, ਕਾਂਗਰਸ ਦੇ ਵਿੱਚ ਆ ਗਿਆ ਸਲੀਪਰ ਸੈੱਲ, ਜੇ ਕੱਲ ਨੂੰ ਭਾਜਪਾ ਜੁਆਇਨ ਕਰਦਾ ਤੇ ਕੀ ਉਹਨੂੰ ਇਹਨਾਂ ਬੰਦਿਆਂ ਵਾਂਗੂ ਫਿਰ ਤੁਸੀਂ ਕਲੀਨ ਚਿੱਟ ਦੇ ਦਿਓਗੇ? ਇਹਨਾਂ ਬੰਦਿਆਂ ਵਾਂਗੂ ਫਿਰ ਤੁਸੀਂ ਕਹਿ ਦਿਓਗੇ ਕਿ ਹਾਂਜੀ ਇਹ ਸਾਡੀ ਛਤਰ ਛਾਇਆ ਹੇਠ ਆ ਗਿਆ ਤੇ ਇਹ ਚੰਗਾ ਵਾ? ਇਹ ਕੋਈ ਮਾਪਦੰਡ ਨਹੀਂ, ਕਿਸੇ ਗੱਲ ਦਾ ਕੋਈ ਤੱਥ ਨਹੀਂ ਇਹਨਾਂ ਕੋਲੇ। ਜੀ ਅਜੀਤ ਪਵਾਰ ਵਰਗੇ ਵੀ ਇਹਨਾਂ ਨੂੰ ਫਿਰ ਟੱਕਰ ਜਾਂਦੇ ਆ, ਕਲੀਨ ਚਿੱਟ ਲੈ ਕੇ ਫਿਰ ਸਰਕਾਰਾਂ ਡਿੱਗ ਜਾਂਦੀਆਂ ਨੇ। ਅਗਲੀ ਜਾਂਦੇ ਆਪਾਂ ਪ੍ਰਵੀਨ ਜੀ ਗੱਲ ਕਰਦੇ, ਕਹਿੰਦੇ ਬੇਅਦਬੀ ਕਾਂਡ ਦੇ ਵਿੱਚ CBI ਨੇ ਮੁੜ ਕੀਤੀ ਹੈ ਪੁੱਛਗਿੱਛ। ਹਾਂਜੀ ਬਿਲਕੁਲ, CBI ਨੇ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਆ। ਅਸਲ ਦੇ ਵਿੱਚ ਮਸਲਾ ਕੀ ਹੈ ਕਿ 6-7 ਅਧਿਕਾਰੀ ਸੀਗੇ ਜਿਹੜੇ ਬਰਗਾੜੀ ਦੇ ਨੇੜੇ ਪਿੰਡ ਬਰਜਵਾਰ ਸਿੰਘ ਵਾਲਾ, ਉੱਥੇ ਪਹੁੰਚੇ ਸੀਗੇ ਉਹ। ਤੇ 2015 ਜੂਨ ਦੀ ਗੱਲ ਆ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਸਰੂਪ ਆ ਇੱਥੋਂ ਚੋਰੀ ਹੋਏ ਸੀਗੇ। ਤੇ ਇਹਨਾਂ ਨੇ ਮੇਰਾ ਖਿਆਲ ਹੈ ਕਿ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਗੋਰਾ ਸਿੰਘ ਉਹ ਤੋਂ ਪੁੱਛ ਪੜਤਾਲ ਕੀਤੀ, ਸਵਾਲ ਕੀਤੇ ਸੀਗੇ। ਤੇ ਬੀਬੀ ਪ੍ਰੀਤਮ ਕੌਰ ਤੋਂ ਇਲਾਵਾ ਇੱਕ ਹੋਰ ਬੰਦੇ ਰਣਜੀਤ ਸਿੰਘ ਤੋਂ ਵੀ ਇਹਨਾਂ ਨੇ ਜਾਣਕਾਰੀ ਹਾਸਲ ਕੀਤੀ। 2-3 ਘੰਟੇ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕਰਦੇ ਰਹੇ। ਪਰ ਇੱਥੇ ਇੱਕ ਥੋੜਾ ਜਿਹਾ ਹੋਰ ਨੁਕਤਾ ਹੈ, ਉਹ ਇਹ ਹੈ ਕਿ
ਕੁਝ ਦਿਨ ਪਹਿਲਾਂ ਸੀਬੀਆਈ ਨੇ ਆਪਣੀ ਕਲੋਜ਼ ਰਿਪੋਰਟ ਪੇਸ਼ ਕਰਕੇ ਇਸ ਕੇਸ ਦੇ ਵਿੱਚ ਆਪਣੇ ਆਪ ਨੂੰ ਲਾਂਭੇ ਕਰਨ ਦੇ ਲਈ ਅਦਾਲਤ ਦੇ ਵਿੱਚ ਪੱਖ ਰੱਖਿਆ ਸੀ ਤੇ ਤੁਹਾਨੂੰ ਯਾਦ ਹੋਣਾ ਉਸ ਟਾਈਮ ਬੜੀ ਚਰਚਾ ਹੋਈ ਸੀ ਇਹਨਾਂ ਗੱਲਾਂ ਦੀ। ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਸੀਬੀਆਈ ਦੀ ਕਾਰਜਸ਼ੈਲੀ ਤੇ ਸਵਾਲ ਖੜੇ ਹੋਏ, ਜਾਂਚ ਨੂੰ ਅਧੂਰਾ ਮੰਨਿਆ ਗਿਆ ਸੀ। ਪਰ ਬਾਅਦ ਦੇ ਵਿੱਚ ਸੀਬੀਆਈ ਕੀ ਕਹਿੰਦੀ ਹੈ ਕਿ ਅਰਜ਼ੀ ਦਾਇਰ ਕੀਤੀ ਇਹਨਾਂ ਨੇ, ਉਹ ਕਹਿੰਦੇ ਕਿ ਅਸੀਂ ਮਾਮਲੇ ਦੀ ਜਾਂਚ ਜਾਰੀ ਰੱਖਣਾ ਚਾਹੁੰਦੇ ਹਾਂ। ਇਸ ਦੇ ਚੱਲਦੇ ਹੀ ਹੁਣ ਇਹਨਾਂ ਨੇ ਦੁਬਾਰਾ ਜਾਂਚ ਸ਼ੁਰੂ ਕੀਤੀ ਹੈ ਤੇ ਹੁਣ ਇਸ ਤੋਂ ਬਾਅਦ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਜਿੱਥੇ ਸਰੂਪ ਚੋਰੀ ਹੋਈ ਸੀ ਉੱਥੇ ਸੀਬੀਆਈ ਦੀ ਟੀਮ ਹੈ ਜਿਹੜੀ ਕਾਫੀ ਟਾਈਮ ਘੁੰਮਦੀ ਰਹੀ। ਹੁਣ ਦੋਸ਼ ਇਹ ਲੱਗ ਰਿਹਾ ਹੈ ਕਿ ਬੇਸ਼ੱਕ ਉਹ ਸਾਵੇਂ ਬੰਦਿਆਂ ਤੋਂ ਪਹਿਲਾਂ ਪੁਲਿਸ ਜਾਂਚ ਕਰ ਚੁੱਕੀ ਆ, ਫਿਰ ਸਿੱਟ ਜਾਂਚ ਕਰ ਚੁੱਕੀ ਆ, ਫਿਰ ਜੋ ਜਾਂਚ ਕਮਿਸ਼ਨ ਜਾਂਚ ਕਰ ਚੁੱਕੀ ਆ, ਫਿਰ ਸੀਬੀਆਈ ਕਰ ਚੁੱਕੀ ਹੈ। 5 ਵਾਰ ਸੇਮ ਬੰਦਿਆਂ ਦੇ ਬਿਆਨ ਰਿਕਾਰਡ ਹੋ ਗਿਆ, 5 ਵਾਰ ਸੇਮ ਬੰਦਿਆਂ ਤੋਂ ਪੁੱਛਗਿੱਛ ਹੋਈ ਆ, ਪਰ ਆਊਟਪੁੱਟ ਕੀ ਹੈ। ਦੂਜੀ ਗੱਲ ਇਹ ਹੈ ਕਿ ਸੀਬੀਆਈ ਤੇ ਪੰਜਾਬ ਸਰਕਾਰ ਆਮੋ ਸਾਹਮਣੇ ਆ। ਸੁਪਰੀਮ ਕੋਰਟ ਦੇ ਵਿੱਚ ਸੀਬੀਆਈ ਚਲੀ ਗਈ ਹੈ ਕਿ ਅਸੀਂ ਇਸ ਮਾਮਲੇ ਦੀ ਜਾਂਚ ਕਰਨਾ ਚਾਹੁੰਦੇ ਹਾਂ, ਪੰਜਾਬ ਸਰਕਾਰ ਚਲੀ ਗਈ ਹੈ ਸੁਪਰੀਮ ਕੋਰਟ ਦੇ ਵਿੱਚ ਕਿ ਅਸੀਂ ਆਪਦੇ ਪੱਧਰ ਤੇ ਜਾਂਚ ਕਰਾਂਗੇ, ਤੁਸੀਂ ਸੀਬੀਆਈ ਤੋਂ ਵਾਪਸ ਲੈ ਲਓ। ਹਾਲੇ ਤੱਕ ਰਾਜ ਜੀ ਇਹ ਕਨਫਰਮ ਨਹੀਂ ਹੋਇਆ, ਇਹ ਡਾਇਰੈਕਸ਼ਨ ਨਹੀਂ ਹੋਈ ਜਾ ਰਹੀ ਕਿ ਉਹ ਜਿਹੜੇ ਮਾਮਲੇ ਆ ਜਾਂਚ ਸੀਬੀਆਈ ਜਾਰੀ ਰੱਖੂਗੀ ਜਾਂ ਫਿਰ ਪੰਜਾਬ ਸਰਕਾਰ ਆਪਣੇ ਪੱਧਰ ਤੇ ਕਰੂਗੀ। ਸੈਕੰਡ ਥਿੰਗ ਇਹ ਹੈ ਕਿ ਜੇਕਰ ਜਾਂਚ ਦਾ ਹੀ ਨਹੀਂ ਪਤਾ ਲੱਗਿਆ ਕਿ ਕੌਣ ਕਰੂਗਾ, ਫਿਰ ਜਿਹੜਾ ਜਾਂਚ ਕਰੂਗਾ ਉਹ ਕਦੋਂ ਸ਼ੁਰੂ ਕਰੂਗਾ, ਕਦੋਂ ਦੋਸ਼ੀ ਫੜੇ ਜਾਣਗੇ, ਕਦੋਂ ਉਹਨਾਂ ਨੂੰ ਸਜ਼ਾਵਾਂ ਹੋਣਗੀਆਂ। ਇਸ ਤੋਂ ਬਾਅਦ ਤਾਂ ਸਰਕਾਰਾਂ ਹੀ ਬਦਲ ਜਾਣਗੀਆਂ। ਜਦੋਂ ਸਰਕਾਰਾਂ ਬਦਲ ਜਾਣਗੀਆਂ ਫਿਰ ਸਾਡੇ ਕੋਲ ਇੱਕੋ ਹੀ ਗੱਲ ਹੈ ਕਹਿਣ ਨੂੰ, ਲੁਧਿਆਣੇ ਦੇ ਸਿਟੀ ਸੈਂਟਰ ਸਕੈਮ ਵਾਂਗੂ ਕਿ ਫਿਰ ਸਰਕਾਰਾਂ ਬਦਲਣੀਆਂ, ਤੁਹਾਨੂੰ ਪਤਾ ਹੀ ਹੈ ਕਲੀਨ ਚਿੱਟਾਂ ਕਿਵੇਂ ਮਿਲਦੀਆਂ। ਜੀ ਤੇ ਬਹੁਤ ਬਹੁਤ ਪ੍ਰਵੀਨ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ, ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।